ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਤੇ ਅਕਾਲ ਨਵੇਂ ਬਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ, ਜਿੰਦ ਕੌਰ ਬੇਕਰਸਫੀਲਡ, ਜਿੰਦ ਕੌਰ ਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 31 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ ਤੇ ਮਨੋਰੰਜਨ ਦੀ ਦੁਨੀਆ ਤੋਂ। ਨਵੇਂ ਸਾਲ ਦੇ ਜਸ਼ਨਾਂ ਦੇ ਦਰਮਿਆਨ ਦਿਲਜੀਤ ਦੋਸਾਂਝ ਨੇ ਪਰਫਾਰਮ ਕੀਤਾ ਲੁਧਿਆਣਾ ਦੇ ਵਿੱਚ। ਕਹਿੰਦੇ ਪੰਜਾਬ ਸਰਕਾਰ ਇਹਦੇ ਤੋਂ 5 ਕਰੋੜ ਦੀ ਕਮਾਈ ਕਰ ਗਈ ਜੀ। ਬਿਲਕੁਲ ਜੀ ਪ੍ਰਵੀਨ ਜੀ, ਜਿਸ ਤਰ੍ਹਾਂ ਨਵਾਂ ਸਾਲ ਦੀ ਆਮਦ 2025 ਦੀ ਆਮਦ ਆ ਤੇ ਦੁਨੀਆ ਭਰ ਦੇ ਵਿੱਚ ਇਸ ਨੂੰ ਲੈ ਕੇ ਜਿੱਥੇ ਜਦੋਂ 31 ਦਸੰਬਰ ਦੇ ਹਵਾਲੇ ਨਾਲ ਰਾਤ ਸ਼ੁਰੂ ਹੁੰਦੀ ਆ ਤੇ ਉਹਦੇ ਨਾਲ ਹੀ ਜਸ਼ਨ ਸ਼ੁਰੂ ਹੋ ਜਾਂਦੇ ਨੇ ਜੀ। ਸੋ ਆ ਜਿਹੜੀ ਰਾਤ ਹੁਣ ਮੁੱਕ ਕੇ ਗਈ ਹੈ, ਇਹ ਭਾਰਤ ਦੇ ਹਵਾਲੇ ਨਾਲ, ਪੰਜਾਬ ਦੇ ਹਵਾਲੇ ਨਾਲ 31 ਦਸੰਬਰ ਦੀ ਰਾਤ ਸੀ। ਸੋ ਉਸ ਦਿਨ ਦੇ ਹਵਾਲੇ ਨਾਲ ਜਿਹੜੇ ਧਾਰਮਿਕ ਅਕੀਦੇ ਵਾਲੇ ਨੇ, ਉਹਨਾਂ ਨੇ ਧਾਰਮਿਕ ਸਥਾਨਾਂ ਤੇ ਜਾ ਕੇ, ਗੁਰੂ ਘਰਾਂ 'ਚ, ਮੰਦਿਰਾਂ 'ਚ, ਇਹਨਾਂ ਦਰਗਾਹਾਂ ਤੇ ਜਾ ਕੇ ਆਪੋ ਆਪਣੇ ਤਰੀਕੇ ਨਾਲ ਅਕੀਦਤ ਕੀਤੀ ਤੇ ਪ੍ਰਾਰਥਨਾ ਕੀਤੀ, ਅਰਦਾਸ ਕੀਤੀ ਤੇ ਉਹਨਾਂ ਨੇ ਨਵਾਂ ਸਾਲ ਇਸ ਤਰ੍ਹਾਂ ਮਨਾਇਆ। ਸੋ ਕੱਲ ਪੰਜਾਬ ਦੇ ਲਗਭਗ ਗੁਰੂ ਘਰਾਂ, ਮੰਦਿਰਾਂ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਲੱਗੀ ਗਈ। ਚਾਹੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਵੇ, ਚਾਹੇ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਵੇ, ਚਾਹੇ ਮਤਲਬ ਹੋਰ ਸਾਡੇ ਧਾਰਮਿਕ ਸਥਾਨ ਹੋਣ, ਇਸੇ ਤਰ੍ਹਾਂ ਚਾਹੇ ਦੁਰਗਾਣਾ ਮੰਦਿਰ ਹੋਵੇ, ਚਾਹੇ ਦੇਵੀ ਤਲਾਬ ਮੰਦਿਰ ਹੋਵੇ। ਸੋ ਸਾਰੇ ਥਾਵਾਂ ਦੇ ਉੱਤੇ ਵੱਡੀ ਭੀੜ ਸੀ। ਦੂਸਰੇ ਪਾਸੇ ਨੌਜਵਾਨ ਪੀੜ੍ਹੀ ਕਲੱਬਾਂ 'ਚ, ਸਿੰਗਰਾਂ ਦੇ ਸਮਾਗਮਾਂ 'ਚ, ਸੋ ਸਤਿੰਦਰ ਸਰਤਾਜ ਜੇ ਚੰਡੀਗੜ੍ਹ 'ਚ ਸਮਾਗਮ ਕਰ ਰਿਹਾ ਸੀ ਤਾਂ ਬਾਕੀ ਸਿੰਗਰਾਂ ਦੇ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਸੀਗੇ। ਅੱਧਾ ਪੰਜਾਬ ਪਹਾੜ ਨੂੰ ਚੜ੍ਹਿਆ ਸੀਗਾ ਕਿ ਚਲੋ ਸ਼ਿਮਲੇ ਜਾ ਕੇ ਮਨਾਉਣਾ ਜੀ ਨਵਾਂ ਸਾਲ। ਸੋ ਉਹ ਪ੍ਰਕਿਰਿਆ ਦੇ ਵਿਚਾਲੇ ਸਭ ਦੀਆਂ ਨਜ਼ਰਾਂ ਲੁਧਿਆਣੇ ਤੇ ਸੀ, ਕਿਉਂਕਿ ਲੁਧਿਆਣੇ ਦੇ ਵਿੱਚ ਦਿਲਜੀਤ ਦੋਸਾਂਝ ਦਾ ਇਹ ਜਿਹੜਾ ਉਹਨਾਂ ਦਾ ਵਰਲਡ ਟੂਰ ਸੀ, ਉਸ ਤੋਂ ਬਾਅਦ ਇੰਡੀਆ ਟੂਰ ਸੀ, ਉਹਦਾ ਆਖਰੀ ਸ਼ੋਅ ਸੀ। ਸੋ ਉਸ ਦੇ ਤਹਿਤ ਸਭ ਦੀਆਂ ਨਜ਼ਰਾਂ ਸੀਗੀਆਂ। ਔਰ ਟਿਕਟਾਂ ਕਦੇ ਜੀ 15 ਸਕਿੰਟ 'ਚ ਵਿਕ ਗਿਆ, 20 ਸਕਿੰਟ 'ਚ। ਇਹ ਵੀ ਇੱਕ ਪਤਾ ਨਹੀਂ ਕਿਸ ਤਰ੍ਹਾਂ ਦੀ ਕਾਲ ਬਾਜ਼ਾਰੀ ਹੈ, ਮਤਲਬ ਕਿ ਕਮਾਲ ਹੈ ਕਿ ਕੌਣ ਖਰੀਦ ਲੈਂਦਾ ਤੇ ਫਿਰ ਅੱਗੇ ਕੌਣ ਵੇਚ ਦਿੰਦਾ ਦੁਬਾਰਾ। ਸੋ ਇਹ ਵੀ ਇੱਕ ਵਰਤਾਰਾ ਸਵਾਲਾਂ ਦੇ ਘੇਰੇ 'ਚ ਰਿਹਾ। ਹਾਂ, ਪੰਜਾਬ ਸਰਕਾਰ ਨੂੰ ਇਹਦੇ ਨਾਲ ਆਪਣਾ ਖਜ਼ਾਨਾ ਭਰਪੂਰ ਹੁੰਦਾ ਨਜ਼ਰ ਆ ਕਿ ਚੱਲ ਇਸ ਬਹਾਨੇ ਹੀ ਸੀ। ਸੋ ਇਹਦਾ ਮਤਲਬ ਤਾਂ ਫਿਰ ਅਜਿਹੇ ਸ਼ੋਅ ਕਰਾਉਂਦੇ ਰਹੋ ਭਾਈ। ਇਹ ਹੁਣ ਇਕੱਲੇ ਪੰਜਾਬ ਵਾਲੇ ਤਾਂ ਟਿਕਟਾਂ ਖਰੀਦਦੇ ਨਹੀਂ, ਬਾਹਰਲੇ ਸੂਬਿਆਂ ਤੋਂ ਬਹੁਤ ਜਨਤਾ ਹੁੰਦੀ ਹੈ ਤੇ ਜਿਹੜਾ ਇੰਨੀਆਂ ਮਹਿੰਗੀਆਂ ਟਿਕਟਾਂ ਖਰੀਦਣਾ ਸਮਰੱਥ ਹੈ, ਇਹਦਾ ਮਤਲਬ ਠੀਕ ਠਾਕ ਅਗਲੇ ਕੋਲ ਪੈਸੇ ਹੋਣ ਪਰ ਲੋਨ ਲੈ ਕੇ ਤਾਂ ਟਿਕਟਾਂ ਮਿਲਦੀਆਂ ਨਹੀਂ ਕਿ ਹਾਂ ਕੋਈ ਮਾਤਰ ਬੰਦਾ ਲੈ ਲਵੇ। ਸੋ ਇਸ ਲਈ ਇਹ ਜੇ ਲੋਕਾਂ ਦੀ ਟਿਕਟਾਂ ਖਰੀਦਣ ਨਾਲ ਸਰਕਾਰ ਨੂੰ ਆਮਦਨ ਆਉਂਦੀ ਤਾਂ ਇਹ ਜਿਹੇ ਸ਼ੋਅ ਤਾਂ ਕਰਾਉਂਦੇ ਰਹੋ ਫਿਰ। 25 ਕਰੋੜ ਦੀਆਂ ਟਿਕਟਾਂ ਵਿਕੀਆਂ ਜੀ ਪ੍ਰਵੀਨ ਜੀ ਇਸ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ। ਠੀਕ ਹੈ। ਤੇ 25 ਕਰੋੜ ਦੀਆਂ ਟਿਕਟਾਂ ਚੋਂ ਪੰਜਾਬ ਸਰਕਾਰ ਨੂੰ ਸਿੱਧਾ ਟੈਕਸ ਦੇ ਰੂਪ 'ਚ 4.5 ਕਰੋੜ ਰੁਪਇਆ ਆਇਆ। ਜਿਹੜਾ ਡਾਇਰੈਕਟ ਇਨਕਮ ਹੈ 450 ਕਰੋੜ। ਉਹ ਤੋਂ ਬਿਨਾਂ ਲੁਧਿਆਣਾ ਯੂਨੀਵਰਸਿਟੀ ਦਾ ਇਹ ਮੈਦਾਨ ਸੀਗਾ ਜਿੱਥੇ ਸ਼ੋਅ ਕਰਾਇਆ ਗਿਆ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇਹ ਫੁੱਟਬਾਲ ਸਟੇਡੀਅਮ ਹੈ। ਠੀਕ ਹੈ। ਤੇ ਇਸ ਦੀ ਬੁਕਿੰਗ ਦਾ ਵੀ ਜਿਹੜਾ ਵਿਭਾਗ ਨੂੰ, ਪ੍ਰਸ਼ਾਸਨ ਨੂੰ 26,50,000 ਰੁਪਇਆ ਆਇਆ। ਤੇ ਇਹ ਵੀ ਇੱਕ ਤਰ੍ਹਾਂ ਨਾਲ ਬਾਇਆ ਸਰਕਾਰ ਦੀ ਉਹ ਆਮਦਨ ਹੈ ਨਾ। ਚਲੋ ਜੇ ਆਪਾਂ ਇਹਨੂੰ ਬਾਹਰ ਵੀ ਰੱਖੀਏ 26,50,000 ਨੂੰ, ਤਾਂ ਇਹ ਤੇ ਬੁਕਿੰਗ ਦੇ ਨਾਲ ਵੀ ਜਿਹੜਾ ਟੈਕਸ ਦੇ ਰੂਪ ਸਰਕਾਰ ਨੂੰ ਮਿਲਣਾ ਉਹ ਵੀ 3.25 ਲੱਖ ਹੈਗਾ। ਸੋ ਇਹ ਤੋਂ ਇਲਾਵਾ ਜਿਹੜੇ ਬਾਕੀ ਥਾਵਾਂ ਤੇ ਸਮਾਗਮ ਹੋਏ ਨੇ, ਉਹਨਾਂ ਦੀ ਬੁਕਿੰਗਾਂ ਦੇ ਨਗਰ ਨਿਗਮ, ਨਗਰ ਕੌਂਸਲਾਂ ਦੇ ਹਵਾਲੇ ਨਾਲ ਹੈ ਨਾ, ਉਹ ਵੀ ਸਥਾਨਕ ਸਰਕਾਰਾਂ ਦੇ ਹਵਾਲੇ ਨਾਲ ਸਰਕਾਰ ਕੋਲ ਪੈਸਾ ਆਇਆ। ਸੋ ਇੰਜ ਕੁੱਲ ਮਿਲਾ ਕੇ ਦਿਲਜੀਤ ਦੋਸਾਂਝ ਪਲੱਸ ਅਜਿਹੇ ਨਵੇਂ ਸਾਲ ਦੇ ਪ੍ਰੋਗਰਾਮਾਂ ਦੇ ਹਵਾਲੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ 'ਚ 5 ਕਰੋੜ ਦੀ ਆਮਦਨ ਹੋਈ ਹੈ। ਸੋ ਸਰਕਾਰ ਬਾਗੋ ਬਾਗ ਹੈ ਜੀ ਬਾਕੀਆਂ ਲਈ ਨਵੇਂ ਸਾਲ ਦੇ ਜਸ਼ਨ ਤੇ। ਚਲੋ ਇਸੇ ਬਹਾਨੇ ਨਾਲ ਸਾਡਾ ਖਜ਼ਾਨਾ ਤਾਂ ਭਰਿਆ। ਸੋ ਇਹ ਜਿਹੇ ਪ੍ਰੋਗਰਾਮਾਂ ਦੀ ਚਰਚਾ ਵੀ ਹੋਈ ਤੇ ਨਵੇਂ ਸਾਲ ਦੇ ਜਸ਼ਨ ਵੀ ਹੋਏ ਤੇ ਸਰਕਾਰ ਨੂੰ ਰਾਹਤ ਵੀ ਮਿਲੀ ਥੋੜੀ ਖਜ਼ਾਨੇ। ਜੀ ਬਿਲਕੁਲ ਬਿਲਕੁਲ।
ਅਗਲੀ ਗੱਲ ਕਰੀਏ ਆਪਾਂ ਡੱਲੇਵਾਲ ਸਾਹਿਬ ਦੀ ਕਿਸਾਨੀ ਸੰਘਰਸ਼ ਦੀ। ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ, ਸ਼ਰਮਾ ਜੀ ਕਹਿੰਦੇ ਕਿ ਡੱਲੇਵਾਲ ਮੈਡੀਕਲ ਸਹੂਲਤ ਲੈ ਲੈਣਗੇ। ਉਹ ਮੰਨ ਗਏ ਨਹੀਂ ਜਾਂ ਉਹਨਾਂ ਦੇ ਨਾਲ ਕੋਈ ਇਹਨਾਂ ਦਾ ਡਾਇਲੋਗ ਖੁੱਲਿਆ ਹੋਣਾ ਹੈ, ਬਸ ਕਹਿੰਦੇ ਕੇਂਦਰ ਗੱਲਬਾਤ ਕਰ ਲਵੇ। ਪ੍ਰਵੀਨ ਜੀ, ਸੁਪਰੀਮ ਕੋਰਟ ਦੇ ਵਿੱਚ ਆਪਾਂ ਕੱਲ ਗੱਲ ਕਰਕੇ ਹਟੇ ਹਾਂ ਕਿ ਕੱਲ ਵੀ ਸੁਣਵਾਈ ਸੀਗੀ, ਜਿਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਪੁੱਛਣਾ ਸੀਗਾ ਪੰਜਾਬ ਦੇ ਚੀਫ ਸੈਕਟਰੀ ਔਰ ਡੀਜੀਪੀ ਸਾਹਿਬ ਨੂੰ ਕਿ ਵੀ ਦੱਸੋ ਕਿੱਥੇ ਗਏ ਸਾਡੇ ਹੁਕਮ, ਕਿੱਥੇ ਗਏ ਉਹਦੀ ਤਾਮੀਲ। 31 ਤਰੀਕ ਤੱਕ ਤਾਂ ਡੱਲੇਵਾਲ ਨੂੰ ਆਰਜੀ ਹਸਪਤਾਲ ਪਹੁੰਚਾਉਣਾ ਸੀ, ਉਹਨਾਂ ਨੂੰ ਮੈਡੀਕਲ ਸਹੂਲਤ ਦੇਣੀ ਸੀ। ਉਹ ਕਹਿੰਦੇ ਜੀ 30 ਤਰੀਕ ਨੂੰ ਪੰਜਾਬ ਬੰਦ ਸੀ, ਇਸ ਲਈ ਅਸੀਂ ਕਾਮਯਾਬ ਨਹੀਂ ਹੋ ਸਕੇ ਤੇ ਹੁਣ ਸਾਨੂੰ 2-3 ਦਿਨ ਦਾ ਹੋਰ ਸਮਾਂ ਦੇ ਦਿਓ। ਤਾਂ ਹੁਣ 2 ਤਰੀਕ ਨੂੰ ਦੁਬਾਰਾ ਸੁਣਵਾਈ ਹੈ ਜੀ। ਇੱਕ ਤਰ੍ਹਾਂ ਨਾਲ 31 ਤਰੀਕ ਵੀ ਲੰਘ ਗਈ ਤੇ 1 ਤੇ 2 ਦਿਨ ਇਹਨਾਂ ਨੂੰ ਇਹ ਮਿਲੇ ਹੋਏ ਨੇ। ਸੋ ਹੁਣ ਇਹਨਾਂ 2 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਕੀ ਕਰਦੀ ਹੈ ਕੀ ਨਹੀਂ। ਪਰ ਜਿਹੜਾ ਐਫੀਡੈਵਿਟ ਸੁਪਰੀਮ ਕੋਰਟ 'ਚ ਦਿੱਤਾ, ਜਿਹੜਾ ਐਡਵੋਕੇਟ ਜਨਰਲ ਸਾਹਿਬ ਨੇ ਉੱਥੇ ਆਪਣੀ ਤਕਰੀਰ ਦੇ ਵਿੱਚ ਗੱਲ ਰੱਖੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਮੈਡੀਕਲ ਸਹੂਲਤ ਲੈਣ ਲਈ ਤਿਆਰ ਨੇ, ਉਹ ਗੱਲਬਾਤ ਲਈ ਵੀ ਤਿਆਰ ਨੇ, ਬਸ਼ਰਤੇ ਕੇਂਦਰ ਗੱਲਬਾਤ ਕਰ ਲਵੇ। ਉਹਨਾਂ ਦਾ ਸਪਸ਼ਟ ਲਫ਼ਜ਼ਾਂ 'ਚ ਇਹ ਸੰਕੇਤ ਸੀਗਾ ਕਿ ਡੱਲੇਵਾਲ ਹੋਰੀ ਮੈਡੀਕਲ ਸਹੂਲਤ ਤਦੇ ਲੈਣੀ ਸ਼ੁਰੂ ਕਰ ਦੇਣਗੇ ਜਿੱਦਾਂ ਹੀ ਕੇਂਦਰ ਗੱਲਬਾਤ ਸ਼ੁਰੂ ਕਰ ਲਵੇ। ਇਹਦਾ ਮਤਲਬ ਮੰਗਾਂ ਕਿਤੇ ਲਾਂਭੇ ਹੋ ਗਈਆਂ। ਜਿਹੜੀਆਂ ਮੰਗਾਂ ਲਈ ਮਰਨ ਵਰਤ ਹੈ, ਉਹ ਮੰਗਾਂ ਇਹ ਨੇ ਕਿ ਇਹ ਮੰਗਾਂ ਕੇਂਦਰ ਪ੍ਰਵਾਨ ਕਰੇ, ਜਿਹਨਾਂ 'ਚ MSP, ਕਰਜ਼ਾ ਮਾਫੀ ਹੈ ਨਾ, ਲਖੀਮਪੁਰ ਖੀਰੀ ਵਾਲਾ 700 ਤੋਂ ਵੱਧ ਕਿਸਾਨ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ, ਮੁਆਵਜ਼ਿਆਂ ਵਾਲਾ। ਸੋ ਇਹ ਸਾਰੀਆਂ ਮੰਗਾਂ ਮੁੱਖ ਤੌਰ ਤੇ MSP ਵਾਲੀ ਮੰਗ ਵੱਡੇ ਪੱਧਰ ਤੇ ਉੱਭਰੀ ਹੋਈ ਹੈ। ਸੋ ਕੀ ਇਹ ਸੰਦੇਸ਼ ਦੇਣ ਦੀ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਡੱਲੇਵਾਲ ਸਾਹਿਬ ਤਾਂ ਬਸ ਹੁਣ ਤਿਆਰ ਨੇ ਜੀ, ਤੁਸੀਂ ਬਸ ਮਾੜੀ ਜੀ ਬੈਠ ਕੇ ਉਹਨਾਂ ਨਾਲ ਗੱਲਬਾਤ ਕਰ ਲਓ। ਕੇਂਦਰ ਦਾ ਕੋਈ ਨੁਮਾਇੰਦਾ ਆ ਜਾਵੇ, ਕੋਈ ਬੰਦਾ ਆ ਜਾਵੇ, ਗੱਲ ਸ਼ੁਰੂ ਹੋ ਗਈ ਤੇ ਜਦੋਂ ਅਸੀਂ ਡ੍ਰਿਪ ਲਾ ਦਾਂਗੇ ਜੀ, ਕੁਛ ਲਾ ਦਾਂਗੇ। ਕਿਉਂਕਿ ਅਫਸਰਾਂ ਦੀ ਉਹ ਗੱਲਬਾਤ ਸੁਣਨ ਵਾਲੀ ਹੈ ਜਿਹੜੀ ਉਹਨਾਂ ਕੋਲ ਬੈਠ ਕੇ ਉਹ ਕਰ ਰਹੇ ਸੀ ਡੱਲੇਵਾਲ ਸਾਹਿਬ। ਡੱਲੇਵਾਲ ਸਾਹਿਬ, ਤੁਹਾਡਾ ਮਰਨ ਵਰਤ ਲੰਬਾ ਚੱਲੇ, ਸਾਨੂੰ ਕੋਈ ਮਸਲਾ ਨਹੀਂ, ਅਸੀਂ ਤੁਹਾਨੂੰ ਤੰਗ ਨਹੀਂ ਕਰਾਂਗੇ, ਤੁਸੀਂ ਮੂੰਹ ਰਾਹੀਂ ਕੁਛ ਨਾ ਲਿਓ, ਤੁਸੀਂ ਮੈਡੀਕਲ ਸਹੂਲਤ ਲੈਣੀ ਮੰਨ ਲਓ, ਹੈ ਨਾ, ਉਹਦੇ ਨਾਲ ਤੁਹਾਡਾ ਸੰਘਰਸ਼ ਹੋਰ ਲੰਬਾ ਤੇ ਵੱਡਾ ਹੋ ਜਾਊਗਾ। ਇਹਦੇ ਨਾਲ ਇੱਕ ਤਾਂ ਜਿਹੜਾ ਉਹਨਾਂ ਦੇ ਪ੍ਰਤੀ ਭਾਵਨਾ ਬਣ ਰਹੀ ਹੈ ਲੋਕਾਂ ਦੇ ਵਿੱਚ। ਦੇਖੋ, ਜਾਨ ਬਚਾਉਣੀ ਬਹੁਤ ਜ਼ਰੂਰੀ ਹੈ ਤੇ ਜਾਨ ਬਚਾਉਣ ਦੇ ਲਈ ਇੱਕੋ ਇੱਕ ਸਿੱਧਾ ਤਰੀਕਾ ਹੈਗਾ ਕਿ ਕੇਂਦਰ ਕਹੇ ਵੀ ਆ ਤੁਹਾਡੀਆਂ ਮੰਗਾਂ ਜਾਇਜ਼ ਨੇ, ਅਸੀਂ ਇਹ ਸਹਿਮਤੀ ਭਰਦੇ ਹਾਂ। ਤੁਸੀਂ ਪਹਿਲਾਂ ਵੀ 4-5 ਚੀਜ਼ਾਂ ਤੇ MSP ਦਾ ਸਾਈਡ ਲਾਈਨ ਜੀ ਕਰਕੇ ਗੱਲ ਕਰ ਰਹੇ ਸੀ ਜਦੋਂ ਪੰਜਾਬ ਇੱਥੇ ਆ ਕੇ ਗੱਲ ਕਰ ਰਹੇ ਸੀ ਕੇਂਦਰੀ ਮੰਤਰੀ, ਤੇ ਹੁਣ ਖੁੱਲ ਕੇ ਆ ਜਾਓ ਕਿ ਹਾਂ ਅਸੀਂ ਸਾਰੀਆਂ ਫਸਲਾਂ ਤੇ MSP ਦੇਣ ਲਈ ਤਿਆਰ ਹਾਂ, ਅਸੀਂ ਤੁਹਾਡੀਆਂ ਮੰਗਾਂ ਜਿਹੜੀਆਂ ਦਿੱਲੀ ਰਹਿ ਗਈਆਂ ਸੀ ਅਸੀਂ ਪੂਰੀਆਂ ਕਰਨ ਲਈ ਤਿਆਰ। ਜੇ ਸੱਚਮੁੱਚ ਤੁਹਾਨੂੰ ਬੰਦੇ ਦੀ ਜਾਨ ਦਾ ਫਿਕਰ ਹੈ, ਕੀ ਇਹ ਪੰਜਾਬ ਸਰਕਾਰ ਨਾਲ ਮਿਲ ਕੇ ਕੇਂਦਰ ਕੋਈ ਧੋਖਾ ਕਰਨਾ ਚਾਹੁੰਦਾ ਕਿ ਡੱਲੇਵਾਲ ਹੋਰਾਂ ਨੂੰ ਭਰਮਾਇਆ ਜਾ ਰਿਹਾ ਕਿ ਉਹ ਇਸ ਸਥਿਤੀ 'ਚ ਨੇ ਕਿ ਹੁਣ ਉਹ ਕਹਿੰਦੇ ਨੇ ਕਿ ਜਿਵੇਂ ਮਰਜ਼ੀ ਕਰੋ, ਮੈਂ ਇਹਦੇ ਵਿੱਚੋਂ ਬਾਹਰ ਨਿਕਲਣਾ। ਇਹ ਸਾਰੇ ਸਵਾਲ ਹੁਣ ਵੱਡੇ ਹੋ ਗਏ ਨੇ ਕਿ ਕੀ ਪੰਜਾਬ ਸਰਕਾਰ ਕੋਈ ਚਤਰਾਈ ਕਰ ਰਹੀ ਹੈ, ਕਿ ਸੱਚਮੁੱਚ ਕੇਂਦਰ ਸਰਕਾਰ ਅਜੇ ਵੀ ਗੰਭੀਰ ਹੈ ਕਿ ਨਹੀਂ ਹੈ, ਕਿ ਡੱਲੇਵਾਲ ਹੋਰਾਂ ਨੂੰ ਕਿਸੇ ਭਰਮਾ ਕੇ ਉਹਨਾਂ ਨੂੰ ਇਸ ਗੱਲ 'ਚ ਲਿਆਂਦਾ ਜਾ ਰਿਹਾ, ਜਾਂ ਸੱਚਮੁੱਚ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਹੁਣ ਪਹਿਲ ਕਦਮੀ ਕਰਨ ਲੱਗੀਆਂ ਨੇ ਕਿ ਪਹਿਲਾਂ ਆਪਾਂ ਜਾਨ ਬਚਾਈਏ, ਅੰਦੋਲਨ ਬਾਅਦ ਚੋਂ, ਜਿਹਦੀ ਲੰਬੇ ਸਮੇਂ ਤੋਂ ਗੱਲ ਹੁੰਦੀ ਆ ਰਹੀ ਹੈ। ਤੋ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦਾ ਸਪਸ਼ਟ ਲਫ਼ਜ਼ਾਂ 'ਚ ਇਹ ਕਹਿਣਾ ਕਿ ਕੇਂਦਰ ਜੇਕਰ ਗੱਲਬਾਤ ਦੀ ਹਾਮੀ ਭਰ ਦਿੰਦਾ ਹੈ, ਕੇਂਦਰ ਜੇਕਰ ਗੱਲਬਾਤ ਸ਼ੁਰੂ ਕਰ ਲੈਂਦਾ ਹੈ, ਤਾਂ ਡੱਲੇਵਾਲ ਸਾਹਿਬ ਮੈਡੀਕਲ ਸਹੂਲਤ ਲੈ ਲੈਣਗੇ। ਸੋ ਉਹ ਗੱਲਬਾਤ ਲਈ ਤਿਆਰ ਨੇ, ਗੱਲਬਾਤ ਲਈ ਤਾਂ ਪਹਿਲੇ ਦਿਨ ਤੋਂ ਹੀ ਤਿਆਰ ਨੇ। ਗੱਲਬਾਤ ਤਾਂ ਤੁਸੀਂ ਬੰਦ ਕੀਤੀ ਹੈ, ਗੱਲਬਾਤ ਤਾਂ ਕੇਂਦਰ ਨੇ ਬੰਦ ਕੀਤੀ ਹੈ। ਕੇਂਦਰ ਦਾ ਨੁਮਾਇੰਦਾ ਮੁੜ ਕੇ ਆਇਆ ਹੀ ਨਹੀਂ, ਵਿਚੋਲਾ ਸਾਡਾ ਮੁੜ ਕੇ ਲੱਭਿਆ ਹੀ ਨਹੀਂ। ਸੋ ਸਥਿਤੀ ਹੀ ਹੈ। ਸੋ ਹੁਣ ਇਸ ਪ੍ਰਕਿਰਿਆ ਤੋਂ ਜਦੋਂ ਅੱਜ 37ਵੇਂ ਦਿਨ 'ਚ ਮਰਨ ਵਰਤ ਦਾਖਲ ਹੋ ਗਿਆ ਔਰ ਲਗਾਤਾਰ 2 ਦਿਨਾਂ ਤੋਂ ਬਲੱਡ ਪ੍ਰੈਸ਼ਰ ਇੱਕਦਮ ਘੱਟ ਵੱਧ ਰਿਹਾ, ਉਸ ਸਥਿਤੀ ਦੇ ਵਿੱਚ ਫਿਕਰਮੰਦੀ ਕਾਫੀ ਵਧੀ ਹੈ। ਤੇ ਇਹ 2 ਜਨਵਰੀ ਤੱਕ ਹੁਣ ਸਰਕਾਰ ਤੇ ਪ੍ਰਸ਼ਾਸਨ ਤੇ ਉਹ ਅਧਿਕਾਰੀ ADGP ਸਾਬਕਾ ਜਸਕਰਨ ਸਿੰਘ ਹੋਰੀ ਜਿਹੜੀ ਇਹ ਸਾਰੀ ਟੀਮ ਦੀ ਅਗਵਾਈ ਕਰ ਰਹੇ ਨੇ, ਉਹ ਕਿਹੜੇ ਨੁਕਤੇ ਨਾਲ ਮਤਲਬ ਕਿ ਡੱਲੇਵਾਲ ਨੂੰ ਹਸਪਤਾਲ ਤੱਕ ਲੈ ਕੇ ਜਾਣਗੇ, ਇਹ ਦੇਖਣ ਵਾਲੀ ਗੱਲ ਹੈ। ਜੀ ਬਿਲਕੁਲ। ਨਾਲੇ ਜਿਹੜਾ ਇਹ ਸੰਵਾਦ ਰੋਕਿਆ ਗਿਆ ਸੀ, ਇਹ ਤਾਂ ਸਰਕਾਰਾਂ ਤਰਫੋਂ ਹੀ ਰੁਕਿਆ ਨਾ। ਜਿਹੜੇ ਸਾਲਸੀ ਸੀਗੇ ਅੱਜ ਕੱਲ੍ਹ ਕਿਤੇ ਨਜ਼ਰ ਨਹੀਂ ਆ ਰਹੇ। ਅੱਜ ਕੱਲ੍ਹ ਤਾਂ ਹਾਲ ਚਾਲ ਪੁੱਛਣ ਵੀ ਉਹ ਪਹਿਲਾਂ ਗੁਣਾ ਗਣਿਤ ਕਰ ਰਹੇ ਨੇ ਕਿ ਕਿਵੇਂ ਪਹੁੰਚਿਆ ਜਾਵੇ, ਕਿੰਨਾ ਡੈਮੇਜ ਹੋਊਗਾ, ਕੰਟਰੋਲ ਕਿਵੇਂ ਹੋਊਗਾ, ਫੋਰਸ ਕਿੰਨੀ ਲਾਉਣੀ ਪਊਗੀ, ਟਾਈਮ ਕਿੰਨਾ ਲੱਗੂਗਾ, ਕਿਤੇ ਮੁਰਦਾਬਾਦ ਤਾਂ ਨਹੀਂ ਹੋ ਜੂਗੀ। ਉਹ ਤਾਂ ਇਸ ਗੁਣਾ ਗਣਿਤ 'ਚ ਫਸੇ ਹੋਏ ਨੇ ਜੀ। ਨਹੀਂ ਪ੍ਰਵੀਨ ਜੀ, ਜਿਸ ਤਰ੍ਹਾਂ ਉੱਥੇ ਕਿਸਾਨਾਂ ਦੀ ਨਜ਼ਰ ਹੈ ਸਰਕਾਰ ਤੇ ਕਿ ਸਰਕਾਰ ਕੋਈ ਵਧੀਕੀ ਨਾ ਕਰੇ, ਕੋਈ ਜ਼ੋਰ ਜ਼ਬਰਦਸਤੀ ਨਾ ਕਰੇ। 2000 ਤੋਂ ਵੱਧ ਕਿਸਾਨ ਉੱਥੇ ਪਹਿਰੇਦਾਰੀ ਤੇ ਲਗਭਗ ਪੂਰਾ ਦਿਨ ਰਾਤ, ਹੈ ਨਾ, ਤੇ ਉਹਦੇ ਵਿੱਚ ਜੇਕਰ ਪੁਲਿਸ ਜ਼ੋਰ ਜ਼ਬਰਦਸਤੀ ਕਰਦੀ ਆ ਤਾਂ ਉਹਦੇ ਨਾਲ ਨੁਕਸਾਨ ਕਿਹਦਾ ਹੋਊਗਾ? ਪਬਲਿਕ ਦੇ। ਕੋਈ ਤਰ੍ਹਾਂ ਚਾਹੇ ਉਹ ਪੰਜਾਬ ਪੁਲਿਸ ਦੇ ਜਵਾਨ ਨੂੰ ਕੋਈ ਨੁਕਸਾਨ ਪਹੁੰਚੇ ਤੇ ਚਾਹੇ ਕਿਸਾਨਾਂ ਨੂੰ ਕੋਈ ਨੁਕਸਾਨ ਪਹੁੰਚੇ, ਤੇ ਉਹਦਾ ਅਸਰ ਪੂਰੇ ਪੰਜਾਬ ਤੱਕ ਜਾਣ ਦਾ ਖਤਰਾ ਖੜਾ। ਪੰਜਾਬ ਦੁਬਾਰਾ
ਬਹਿਬਲ ਕਲਾਮ ਰਗਾੜੀ ਨਹੀਂ ਚਾਹੁੰਦਾ। ਨਹੀਂ ਚਾਹੁੰਦਾ, ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਸਹੀ। ਸੋ ਇਸ ਗੱਲ ਦਾ ਇਲਮ ਪੰਜਾਬ ਸਰਕਾਰ ਨੂੰ ਹੋਣਾ ਚਾਹੀਦਾ ਹੈ। ਇਕੱਲੇ ਅਫਸਰਾਂ ਦੇ ਧੱਕੇ ਚੜ ਕੇ ਨਾ ਕੋਈ ਪੰਗਾ ਲੈ ਲੈਣ। ਸਹੀ ਸਹੀ, ਬਿਲਕੁਲ ਸਹੀ, ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਪੰਥਕ ਮਾਮਲੇ ਦੀ। ਕਹਿੰਦੇ ਜੇ ਸਿਆਣੇ ਕਹਿੰਦੇ ਵੀ ਜੇ ਇੱਕ ਵਾਰੀ ਮਨਾਂ ਦੇ ਵਿੱਚ ਫਰਕ ਪੈ ਜੇ ਨਾ, ਦੂਰੀ ਪੈ ਜੇ, ਤੇ ਉਹਨੂੰ ਮੇਟਣਾ ਔਖਾ ਬਹੁਤ ਹੈ। ਗਿਆਨੀ ਹਰਪ੍ਰੀਤ ਸਿੰਘ ਕਿਸੇ ਟਾਈਮ ਬਾਦਲ ਪਰਿਵਾਰ ਦੇ ਬਹੁਤ ਕਰੀਬੀਆਂ ਦੇ ਵਿੱਚੋਂ ਇੱਕ, ਅਕਾਲੀ ਦਲ ਦੇ ਬਹੁਤ ਫਿਕਰਮੰਦਾਂ ਦੇ ਵਿੱਚੋਂ ਇੱਕ, ਪਰ ਪਿੱਛੇ ਜੇ ਕੁਛ ਘਟਨਾਵਾਂ ਵਾਪਰੀਆਂ, ਕੁਛ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੋਈ, ਜਥੇਦਾਰੀ ਤੋਂ ਲਾਂਭੇ ਕਰ ਦਿੱਤੇ ਗਏ। ਹੁਣ ਇੱਕ ਹੋਰ ਬੜੀ ਮੰਦਭਾਗੀ ਖਬਰ ਹੈ, ਕਹਿੰਦੇ ਕਿ ਉਹ ਜਿਹੜਾ ਵਕਤ ਸੀਗਾ ਜਥੇਦਾਰੀ ਤੋਂ ਦੂਰ ਕਰਨ ਦਾ, ਉਹ 1 ਮਹੀਨਾ ਹੋਰ ਵਧਾ ਦਿੱਤਾ ਗਿਆ ਜੀ। ਪ੍ਰਵੀਨ ਜੀ, ਵੈਸੇ ਤਾਂ ਜਦ ਤੋਂ ਅਕਾਲੀ ਦਲ ਨੇ ਪੂਰੀ ਤਰ੍ਹਾਂ ਨਾਲ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਤਖਤਾਂ ਤੇ ਆਪਣਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ, ਜਾਂ ਕਬਜ਼ਾ ਕੀਤਾ ਹੋਇਆ, ਤਦ ਤੋਂ ਉਹ ਜਥੇਦਾਰ ਠੋਕ ਵਜਾ ਕੇ ਲਾਉਂਦੇ ਰਹੇ ਨੇ ਕਿ ਸਾਡੇ ਹੀ ਲੱਗਣ। ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੀ ਜਥੇਦਾਰੀ ਕਿਸਾਰ ਹੁਣ ਉਹ ਫਿਰ ਤੁਹਾਡੀ ਉਹ ਬੋਲੀ ਬੋਲਣ, ਕਈ ਵਾਰ ਉਹ ਗੁਰੂ ਦੀ ਮਰਿਆਦਾ 'ਚ ਵੀ ਆ ਜਾਂਦੇ ਨੇ, ਹਨਾ। ਸੋ ਇਸ ਲਈ ਇਹ ਹੁਣ ਕੀ ਇਹ ਸੱਚਮੁੱਚ ਗੁਰੂ ਮਰਿਆਦਾ ਅਨੁਸਾਰ ਹੋਇਆ ਫੈਸਲਾ ਸੀ ਜਿਹੜਾ ਅਕਾਲੀ ਲੀਡਰ ਨੂੰ ਪਰਿਵਾਰ ਨਹੀਂ ਚੜਿਆ, ਤੇ ਇਸ ਲਈ ਉਹਨਾਂ ਨੂੰ ਰੜਕਣ ਲੱਗ ਕੇ, ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਦਾ ਅੰਦਾਜ਼, ਉਹਨਾਂ ਦੀ ਬੇਬਾਕੀ ਉਹਨਾਂ ਨੂੰ ਕੀ ਉਹ ਪਰੇਸ਼ਾਨ ਕਰ ਰਹੀ ਆ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਦੁਬਾਰਾ ਤੋਂ ਉੱਥੇ ਲਿਆ ਕੇ ਗੱਲ ਖੜੀ ਹੋਈ ਜਦੋਂ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਸੀ। ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਜਿਹੜੀ ਅੰਤਰਿਮ ਕਮੇਟੀ ਦੀ ਬੈਠਕ ਐਮਰਜੈਂਸੀ ਬੁਲਾਈ, ਹਾਂਜੀ, 19 ਦਸੰਬਰ ਨੂੰ, ਉਸ ਦਿਨ ਫਰਮਾਨ ਚਾੜਿਆ ਕਿ ਜੀ ਅਸੀਂ 3 ਮੈਂਬਰੀ ਕਮੇਟੀ ਬਣਾਤੀ ਹੈ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਸ਼ਿਕਾਇਤ ਆਈ ਹੈ ਉਹਦੀ ਜਾਂਚ ਕਰੂਗੀ। ਫਿਰ ਗਿਆਨੀ ਰਘਵੀਰ ਸਿੰਘ ਨੇ ਨਾਰਾਜ਼ਗੀ ਪ੍ਰਗਟਾਈ ਕਿ ਇਹ ਤਰੀਕਾ ਠੀਕ ਨਹੀਂਗਾ, ਤੁਸੀਂ ਜਾਂਚ ਨਹੀਂ ਕਰ ਸਕਦੇ, ਜਾਂਚ ਸਾਨੂੰ ਸੌਂਪੋ। ਤੇ ਉਹਨਾਂ ਦੇ ਕਹਿਣ ਤੇ ਤੁਰੰਤ 23 ਦਸੰਬਰ ਨੂੰ ਦੁਬਾਰਾ ਮੀਟਿੰਗ ਰੱਖ ਲਈ। ਪਰ ਉਹ ਮੀਟਿੰਗ ਆਕਾਮਾਂ ਨੂੰ ਮਨਜ਼ੂਰ ਨਹੀਂ ਸੀ, ਜਿਹੜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਾ ਕੇ ਜਿਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹੁਣ ਪੰਥ ਦੀ ਨੁਮਾਇੰਦਗੀ ਕਰਨ ਦੇ ਲਾਇਕ ਨਹੀਂ, ਤੁਹਾਡੀ ਲੀਡਰਸ਼ਿਪ ਹੁਣ ਪ੍ਰਵਾਨ ਨਹੀਂ। ਉਹ ਲੀਡਰਸ਼ਿਪ ਅਜੇ ਵੀ ਆਪਣੇ ਆਪ ਨੂੰ ਆਕਾ ਹੀ ਮੰਨਦੇ ਨੇ, ਉਹਨਾਂ ਨੂੰ ਪ੍ਰਵਾਨ ਨਹੀਂ ਸੀ 23 ਤਰੀਕ ਦੀ ਮੀਟਿੰਗ ਤੇ ਕਾਰਵਾਈ। ਸੋ ਮੀਟਿੰਗ ਮੁਲਤਵੀ ਹੋ ਗਈ। ਉਸ ਸਭ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਿਰਾਸ਼ ਹੋ ਕੇ ਘਰੇ ਬਹਿ ਗਏ। ਹਾਂਜੀ, ਫਿਰ ਉਹਨਾਂ ਨੂੰ ਮਨਾਇਆ ਗਿਆ, ਸਮਝਾਇਆ ਗਿਆ, ਘਰੋਂ ਬਾਹਰ ਲਿਆਂਦਾ ਗਿਆ, ਤੇ ਵਿਚਾਲੇ ਹੀ ਉਹਨਾਂ ਨੇ ਆਪਣੀ ਗਾਲ ਵਾਲੀ ਪ੍ਰਕਿਰਿਆ ਦੇ ਲਈ ਵੀ ਰਘਵੀਰ ਸਿੰਘ ਨਾਲ ਲਗਾਤਾਰ ਸੰਪਰਕ ਕੀਤਾ। 5 ਪਿਆਰਿਆਂ ਮੂਹਰੇ ਪੇਸ਼ ਹੋਏ ਤੇ 2 ਘੰਟੇ ਦੇ ਭਾਂਡਿਆਂ ਦੀ ਸੇਵਾ, 2 ਘੰਟੇ ਜੋੜਾਂ ਦੀ ਸੇਵਾ, ਤੇ 5 ਜਪਜੀ ਸਾਹਿਬ ਦੇ ਪਾਠ ਤੇ 500 ਦੀ ਦੇਗ। ਚਲੋ, ਉਹਨਾਂ ਨੇ ਵੀ ਆਪਣੀ ਉਹ ਮਾਫੀਨਾਮੇ ਰਾਹੀਂ ਖਲਾਸੀ ਕਰਾ ਲਈ। ਫਿਰ ਉਹ ਇਸ ਕੰਮ ਲਈ ਸਰਗਰਮ ਹੋ ਗਏ ਕਿ ਹੁਣ ਆਪਣੇ ਆਕਾ ਦਾ ਹੁਕਮ ਪਾਲਣਾ। ਤੇ ਉਹਦੇ ਤਹਿਤ ਇੱਕ ਰੂਟੀਨ ਬੈਠਕ 30 ਦਸੰਬਰ ਨੂੰ ਰੱਖੀ ਗਈ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ। 30 ਤਰੀਕ ਨੂੰ ਪੰਜਾਬ ਬੰਦ ਆ ਗਿਆ, ਇਸ ਲਈ ਉਹ ਬੈਠਕ 31 ਨੂੰ ਚਲੀ ਗਈ। ਜੀ ਜੀ। ਜਦੋਂ 31 ਦਸੰਬਰ ਨੂੰ ਬੈਠਕ ਹੋਈ, ਉਸ ਬੈਠਕ ਦੇ ਵਿੱਚ ਵੱਖੋ-ਵੱਖ ਏਜੰਡੇ ਆਏ, ਤੇ ਜਦੋਂ ਹੀ ਨਾਰਾਇਣ ਸਿੰਘ ਚੌੜੇ ਵਾਲਾ ਮਾਮਲਾ ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਆਉਂਦਾ ਸੀ ਤਾਂ ਅੰਦਰਲੇ ਮੈਂਬਰ ਦੱਸਦੇ ਨੇ ਕਿ ਜੀ ਇਹਨਾਂ ਨੂੰ ਕਹੇ ਕਿ ਛੱਡੋ, ਇਹ ਤਾਂ ਹੋ ਗਿਆ, ਰਹਿਣ ਦਿਓ, ਇਹਨਾਂ ਨੂੰ ਕੁਝ ਨਹੀਂ ਕਰਨਾ। ਅੱਛਾ, ਮਤਲਬ ਜਿਹੜਾ ਮਾਮਲਾ ਪਿਛਲੀ ਕਮੇਟੀ 'ਚ ਤੁਸੀਂ ਪਾਸ ਕੀਤਾ ਹੋਵੇ, ਜਿਹੜਾ ਕੰਮ ਤੁਸੀਂ ਅੰਤਰੀ ਕਮੇਟੀ ਦੀ ਲਾਸਟ ਲੰਘੀ ਬੈਠਕ ਦੇ ਵਿੱਚ ਉਸ ਨੂੰ ਅਮਲੀ ਰੂਪ ਦਿੱਤਾ ਹੋਵੇ, ਜੇਕਰ ਉਸ ਨੂੰ ਅਗਲੀ ਬੈਠਕ ਦੇ ਵਿੱਚ ਨਹੀਂ ਲਿਆਉਂਦੇ ਤਾਂ ਇਹਦਾ ਮਤਲਬ ਰੱਦ ਮੰਨਿਆ ਜਾਂਦਾ। ਉਹਦੇ ਤੇ ਅਗਲੀ ਬੈਠਕ ਦੇ ਵਿੱਚ ਸਹਿਮਤੀ ਲੈਣੀ, ਉਸ ਨੂੰ ਉਸ ਮਤੇ ਦੇ ਰਾਹੀਂ ਅਗਾਂਹ ਵਧਣਾ, ਹਾਮੀ ਭਰਨੀ ਉਹ ਤੇ ਜ਼ਰੂਰੀ ਹੁੰਦੀ ਹੈ। ਸੋ ਇਸ ਲਈ ਜਿੱਦਾਂ ਹੀ ਨੁਮਾਇੰਦਿਆਂ ਨੇ ਪੁੱਛਿਆ ਕਿ ਇਹ 2 ਮਸਲਿਆਂ ਦਾ ਕੀ ਬਣਿਆ ਜੀ, ਨਾਰਾਇਣ ਸਿੰਘ ਚੌੜੇ ਵਾਲੇ ਦਾ ਤੇ ਗਿਆਨੀ ਹਰਪ੍ਰੀਤ, ਉਹ ਛੱਡੋ, ਉਹ ਤਾਂ ਹੋ ਗਏ, ਬਸ ਰਹਿਣ ਦੋ, ਛੱਡੋ। ਇਹਦਾ ਮਤਲਬ ਮੁੱਲੋਂ ਰੱਦ ਮੰਨੇ ਜਾਣਗੇ ਜੋ ਬੈਠਕ 'ਚ ਨਹੀਂ ਆਉਂਦੇ। ਸੋ ਨਾਰਾਇਣ ਸਿੰਘ ਚੌੜੇ ਵਾਲਾ ਮਾਮਲਾ ਫਿਰ ਗੱਲ ਬਾਹਰ ਆਈ ਕਿ ਹਾਂਜੀ ਉਹ ਮਸਲੇ ਨੂੰ ਰੱਦ ਕਰ ਦਿੱਤਾ ਗਿਆ ਕਿ ਅਸੀਂ ਉਹਨਾਂ ਨੂੰ ਹੁਣ ਜਿਹੜਾ ਪੰਥ 'ਚੋਂ ਛੇਕਣ ਦੀ ਮੰਗ ਕੀਤੀ ਸੀ ਉਸ ਨੂੰ ਅਸੀਂ ਵਾਪਸ ਲੈਣੇ ਇੱਕ ਤਰ੍ਹਾਂ ਨਾਲ। ਪਰ ਇਸੇ ਤਰ੍ਹਾਂ ਫਿਰ ਇਹ ਸੀਗਾ ਕਿ 3 ਮੈਂਬਰੀ ਕਮੇਟੀ ਵੀ ਖਤਮ ਹੈ। ਪਰ ਜਦੋਂ ਪ੍ਰੈਸ ਨੋਟ ਆਇਆ ਤਾਂ ਉਹ 'ਚ ਪਤਾ ਲੱਗਾ ਕਿ 3 ਮੈਂਬਰੀ ਕਮੇਟੀ ਤਾਂ 4 ਮੈਂਬਰੀ ਹੋ ਗਈ ਹੈ, ਤੇ ਉਹ 4 ਮੈਂਬਰੀ ਕਮੇਟੀ ਹੁਣ ਮਤਲਬ ਕਿ 1 ਮਹੀਨਾ ਅਗਲਾ ਹੋਰ ਜਾਂਚ ਕਰੂਗੀ। ਠੀਕ ਹੈ। ਸੋ ਉਸ ਕਮੇਟੀ ਨੂੰ 1 ਮਹੀਨੇ ਦਾ ਵਕਫਾ ਮਿਲ ਗਿਆ। ਮੇਰੀ ਬਕਾਇਦਾ ਤੌਰ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੇ ਮੈਂਬਰ ਨੇ ਉਹਨਾਂ ਨਾਲ ਗੱਲ ਹੋ ਰਹੀ ਸੀ, ਪੁੜੈਣ ਹੋਰਾਂ ਨਾਲ, ਜਸਵੰਤ ਸਿੰਘ ਪੁੜੈਣ ਹੈ, ਉਹ ਕਹਿੰਦੇ ਜੀ ਕਿ ਅੰਦਰ ਇਹ ਮਸਲੇ ਆਏ ਨਹੀਂ ਗੇ, ਤੇ ਹੁਣ ਪ੍ਰੈਸ ਨੋਟ ਰਾਹੀਂ ਲੈਂਦੇ। ਅੰਦਰ ਪ੍ਰੈਸ ਨੋਟ ਤੁਹਾਡਾ ਪਹਿਲਾਂ ਤਿਆਰ ਸੀ, ਕੀ ਹੁਣ ਅੰਦਰ ਝੂਠ ਬੋਲਿਆ, ਕੀ ਪੁੜੈਣ ਝੂਠ ਬੋਲ ਰਹੇ ਨੇ, ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਜਿਹੜੇ ਬਲ ਧੜੇ ਵਾਲੇ ਉਹਨਾਂ ਨੇ ਕੋਈ ਚਲਾਕੀ ਕੀਤੀ ਹੈ। ਮੀਡੀਆ ਦੇ ਵਿੱਚ ਲੀਡਰ ਬੋਲਣ ਨੂੰ ਤਿਆਰ ਨਹੀਂ ਹੋਏ। ਸੋ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ 4 ਮਿੰਟ ਦੀ ਵੀਡੀਓ ਆ ਗਈ। ਅੱਛਾ, ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਵੀ ਕਿ ਇਹ ਕਮੇਟੀ ਨੂੰ 1 ਮਹੀਨੇ ਦਾ ਵਕਫਾ ਥੋੜਾ ਮਿਲਿਆ, 1 ਮਹੀਨੇ ਦਾ ਸਮਾਂ ਤੁਸੀਂ ਮੈਨੂੰ ਦਿੱਤਾ ਕਿ ਭਾਈ 1 ਮਹੀਨਾ ਤੂੰ ਹੋਰ ਲਾਂਭਿਆ।
15 ਦਿਨ ਪਹਿਲਾਂ ਸੀ, 1 ਮਹੀਨਾ ਹੋਰ 1.5 ਮਹੀਨੇ ਲਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਤਰ੍ਹਾਂ ਨਾਲ ਲਾਂਭੇ ਕਰ ਦਿੱਤਾ ਗਿਆ ਤੇ ਪੰਥਕ ਧਿਰਾਂ ਤਾਂ ਪਹਿਲਾਂ ਹੀ ਇਤਰਾਜ਼ ਪ੍ਰਗਟਾ ਰਹੀਆਂ ਸੀਗੀਆਂ, ਸ਼ੰਕੇ ਪ੍ਰਗਟਾ ਰਹੀਆਂ ਸੀਗੀਆਂ ਕਿ ਇਹ ਤਾਂ ਵੀ ਪੱਕਾ ਹਟਾਤਾ ਹੁਣ, ਇਹ ਤਾਂ ਐਂ ਡੰਗ ਟਪਾਉਣਗੇ, ਸਮਾਂ ਲੰਘਾਉਣਗੇ ਤਾਂ ਕਿ ਮਾਮਲਾ ਠੰਡੇ ਪਾਸੇ ਪੈ ਜਾਵੇ, ਗੱਲ ਖਤਮ। ਸੋ ਉਸ ਪ੍ਰਕਿਰਿਆ ਚ ਗਿਆਨੀ ਹਰਪ੍ਰੀਤ ਸਿੰਘ ਆਪਣੀ ਵੀਡੀਓ ਰਾਹੀਂ ਕਹਿੰਦੇ ਕਿ ਵੀ ਮੈਂ ਅਡੋਲ ਸੀ, ਅਡੋਲ ਹੀ ਰਹਾਂਗਾ ਤੇ ਇਹ ਮੈਨੂੰ ਜਿਉਂਦਿਆਂ ਨਾ ਮਾਰਨਾ ਚਾਹੁੰਦੇ ਨੇ, ਨਾ ਜਿਉਂਦਿਆਂ ਰੱਖਣਾ ਚਾਹੁੰਦੇ ਨੇ, ਹੈ ਨਾ, ਇਹ ਮੈਨੂੰ ਤੋਰੀ ਵਾਂਗ ਲਟਕਾ ਕੇ ਰੱਖਣਾ ਚਾਹੁੰਦੇ ਨੇ। ਪਰ ਕਹਿੰਦੇ ਕਿ ਮੇਰਾ ਗੁਨਾਹ ਸਿਰਫ ਇਹ ਹੈ ਕਿ ਮੈਂ 2 ਦਸੰਬਰ ਦੇ ਫੈਸਲਿਆਂ 'ਚ ਸ਼ਾਮਲ ਸੀਗਾ ਤੇ ਨਾਲ ਹੀ ਉਹਨਾਂ ਨੇ ਪੰਥ ਨੂੰ ਇੱਕ ਤਰ੍ਹਾਂ ਨਾਲ ਤਾਨਾ ਮਾਰਦਿਆਂ ਇਹ ਵੀ ਕਿਹਾ ਕਿ ਤੁਸੀਂ ਬਾਰ-ਬਾਰ ਕਹਿੰਦੇ ਸੀ ਕਿ ਕੋਈ ਜਥੇਦਾਰ ਗਿਆਨੀ ਫੁੱਲਾ ਸਿੰਘ ਬਣੇ ਤੇ ਜੇ ਜਥੇਦਾਰਾਂ ਨੇ ਉਹ ਭੂਮਿਕਾ ਨਿਭਾਈ ਆ ਤੇ ਫਿਰ ਹੁਣ ਤੁਸੀਂ ਕਿੱਥੇ ਹੋ? ਤੋ ਇਹਦਾ ਮਤਲਬ ਉਹ ਕੌਮ ਨੂੰ ਹਾਕ ਮਾਰ ਰਹੇ ਨੇ ਕਿ ਹੁਣ ਡਟ ਕੇ ਖੜੋ। ਜੀ ਜੀ। ਤੇ ਬਾਦਲ ਧਿਰ ਨੇ ਨਰੈਣ ਸਿੰਘ ਚੌੜਾ ਮਾਮਲੇ ਨਾਲ ਇੱਕ ਮਾਮਲਾ ਤਾਂ ਆਪਣਾ ਲਾਂਭੇ ਕਰ ਲਿਆ ਕਿ ਤਾਂ ਕਿ 2 ਧਿਰਾਂ 2 ਪਾਸਿਓਂ ਸਾਡੇ ਤੇ ਸ਼ਬਦੀ ਹਮਲੇ ਨਾ ਹੋਣ। ਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਇੱਕ ਪਾਸੇ ਤਾਂ ਉਹਨਾਂ ਦੇ ਘਰੇ ਜਦੋਂ ਡੇਰਾ ਬਿਆਸ ਮੁਖੀ ਚਲ ਗਿਆ ਉਹਦੇ ਨਾਲ ਖੁੱਡਾ ਹੋ ਗਿਆ ਹੈ ਨਾ, ਜਿਹੜੀਆਂ ਧਿਰਾਂ ਉਹਨਾਂ ਦੀ ਪਿੱਠ ਤੇ ਖੁੱਲ ਕੇ ਖੜੀਆਂ ਸੀ ਉਹ ਸ਼ੰਕਿਆਂ ਨਾਲ ਦੇਖਣ ਲੱਗ ਪਈਆਂ ਤੇ ਇੱਧਰ ਇਸ ਕਾਰਵਾਈ ਰਾਹੀਂ ਉਹਨਾਂ ਨੂੰ ਲਾਂਭੇ ਵੀ ਉਸੇ ਤਰ੍ਹਾਂ ਰੱਖ ਲਿਆ। ਤੇ ਹੁਣ ਸਭ ਦੀਆਂ ਨਜ਼ਰਾਂ ਇੱਕ ਵਾਰ ਫਿਰ ਗਿਆਨੀ ਰਘਵੀਰ ਸਿੰਘ ਤੇ ਨੇ। ਠੀਕ ਹੈ। ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲੀ ਵਾਰ ਅਸਤੀਫਾ ਦਿੱਤਾ ਤਾਂ ਗਿਆਨੀ ਰਘਵੀਰ ਸਿੰਘ ਖੁੱਲ ਕੇ ਸਾਹਮਣੇ ਆਏ। ਜਦੋਂ ਉਹਨਾਂ ਨੂੰ 15 ਦਿਨਾਂ ਲਈ ਹਟਾਇਆ ਤਾਂ ਬੰਦ ਕਮਰੇ 'ਚ ਨਾਰਾਜ਼ਗੀ ਧਾਮੀ ਨੂੰ ਬੁਲਾ ਕੇ ਪ੍ਰਗਟਾਈ। ਜਦੋਂ ਹੁਣ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਦੀ ਬੈਠਕ ਉਹਨਾਂ ਨੂੰ 1 ਮਹੀਨੇ ਲਈ ਹੋਰ ਲਾਂਭੇ ਕੀਤਾ ਤਾਂ ਅਜੇ ਤੱਕ ਗਿਆਨੀ ਰਘਵੀਰ ਸਿੰਘ ਦੀ ਕੋਈ ਟਿੱਪਣੀ ਨਹੀਂ ਆਈ। ਕੀ ਸ਼੍ਰੋਮਣੀ ਕਮੇਟੀ ਦੀ ਇਹ ਬੈਠਕ 'ਚ ਜੋ ਕੁਝ ਚੁਸਤ ਚਲਾਕੀਆਂ ਹੋਈਆਂ ਜੀ, ਕੀ ਜਥੇਦਾਰ ਗਿਆਨੀ ਰਘਵੀਰ ਸਿੰਘ ਦੀ ਉਹਦੇ 'ਚ ਸਹਿਮਤੀ ਹੈ? ਕੀ ਉਹਨਾਂ ਨੂੰ ਦੱਸ ਕੇ ਹੋਈਆਂ? ਕੀ ਉਹਨਾਂ ਨੂੰ ਵੀ ਦਰਕਨਾਰ ਕਰ ਦਿੱਤਾ ਗਿਆ? ਕਿ ਉਹਨਾਂ ਨੂੰ ਵੀ ਲਾਂਭੇ ਕਰ ਦਿੱਤਾ ਗਿਆ? ਕਿ ਉਹਨਾਂ ਨੂੰ ਵੀ ਅਣਗੌਲਿਆ ਕਰ ਦਿੱਤਾ ਗਿਆ? ਇਹ ਸਾਰੇ ਸਵਾਲ ਵੱਡੇ ਹੋ ਗਏ। ਸੁਖਬੀਰ ਸਿੰਘ ਬਾਦਲ ਤੇ ਉਹਦੀ ਧਿਰ ਤੇ ਸਵਾਲ ਫੇਰ ਖੜਾ ਕਿ ਜਿਹੜੀ ਤੈਨੂੰ ਕਿਹਾ ਗਿਆ ਕਿ ਤੁਸੀਂ ਪੰਥ ਦੀ ਨੁਮਾਇੰਦਗੀ ਕਰਨ ਦੇ ਲਾਇਕ ਨਹੀਂ, ਕਿ ਉਹ ਨੁਮਾਇੰਦਗੀ ਕਰ ਰਹੇ ਨੇ, ਉਹ ਆਪਣੀਆਂ ਚੰਬਦੀਆਂ ਫਿਰ ਚਲਾ ਰਹੇ ਨੇ, ਉਹ ਆਪਣੀ ਵਧੀਕੀਆਂ ਫਿਰ ਕਰ ਰਹੇ ਨੇ। ਉਹ ਸਵਾਲ ਉਧਰ ਖੜੇ ਨੇ ਕਿ ਉਹਨਾਂ ਨੇ ਜੋ ਕੁਝ ਮੰਨਣਾ ਸੀਗਾ ਰਾਜਨੀਤਿਕ ਤੌਰ ਤੇ 2 ਦਸੰਬਰ ਦੇ ਫੈਸਲਿਆਂ 'ਚ ਉਹਨਾਂ ਨੇ ਉਹਦੇ ਉੱਤੇ ਪਹਿਰੇਦਾਰੀ ਨਹੀਂ ਕੀਤੀ। ਪਰ ਸਵਾਲ ਇੱਧਰ ਜਥੇਦਾਰਾਂ ਵਾਲੇ ਪਾਲੇ 'ਚ ਵੀ ਵੱਡੇ ਹੁੰਦੇ ਜਾ ਰਹੇ ਨੇ ਕਿ ਮਲੂਕਾ ਨੂੰ ਮੁੜ ਕੇ ਬੁਲਾਇਆ ਕਿ ਨਹੀਂ ਬੁਲਾਇਆ? ਕਿੱਥੇ ਗਿਆ ਮਲੂਕਾ? ਉਹ ਫਤਿਹਗੜ੍ਹ ਸਾਹਿਬ ਤਾਂ ਪਹੁੰਚ ਗਿਆ ਸੀਗਾ ਵਿਚੋਲਗੀ ਕਰਨ ਨਾਲ, ਲੀਡਰਾਂ ਨਾਲ ਉੱਥੇ ਸੇਵਾ ਕਰਦਿਆਂ ਨਾਲ ਗੱਲਬਾਤ ਕਰਨ ਕਿ ਚਲੋ ਜੀ ਮੈਂ ਬੀਜੇਪੀ ਨਾਲ ਥੋੜੀ ਜੱਫੀ ਪਵਾ ਦਿੰਦਾ, ਮੈਂ ਸੁਧਾਰ ਲਹਿਰਾਂ ਨੂੰ ਵੀ ਨਾਲ ਰਲਾ ਦਿੰਦਾ, ਹੈ ਨਾ। ਤੇ ਪਰ ਜਿਹੜੀ ਸੇਵਾ ਲਾਉਣ ਲਈ ਉਹਨੂੰ ਲਾਈਨ 'ਚ ਖੜਾਉਣਾ ਸੀਗਾ ਉੱਥੇ ਤਾਂ ਆਇਆ ਹੀ ਨਹੀਂ। ਤੇ ਦੂਸਰੇ ਪਾਸੇ ਜਿਹੜੇ ਸਾਬਕਾ ਜਥੇਦਾਰਾਂ ਨਾਲ ਮਸਲਾ ਸੀਗਾ ਕਿ ਵੀ ਉਹਨਾਂ ਦਾ ਸਪਸ਼ਟੀਕਰਨ ਸਾਨੂੰ ਸਪਸ਼ਟ ਨਹੀਂ ਲੱਗਦਾ, ਇਸ ਲਈ ਉਹਨਾਂ ਨੂੰ ਬੁਲਾ ਕੇ ਪੁੱਛਾਂਗੇ। ਜਿਹੜਾ ਡੇਰਾ ਸਿਰਸਾ ਮੁਖੀ ਨੂੰ ਬਾਦਲਾਂ ਦੇ ਘਰੇ ਜਾ ਕੇ ਮਾਫੀ ਵਾਲੀ ਪ੍ਰਕਿਰਿਆ ਉਹ ਸਾਰੀ, ਉੱਥੇ ਕਿੱਥੇ ਗਿਆ ਮਾਮਲਾ ਅਜੇ ਤੱਕ? ਤੇ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਉਹ ਚਿੱਠੀ ਅਸੀਂ ਜਨਤਕ ਕਰਾਂਗੇ, ਜਿਹ 'ਚ ਮਾਫੀ ਸ਼ਬਦ ਕਿਹਨੇ ਦਰਜ ਕੀਤਾ ਪੁੱਛਿਆ ਸੀਗਾ ਉੱਥੋਂ, ਉਹ ਚਿੱਠੀ ਅਜੇ ਤੱਕ ਜਨਤਕ ਕਿਉਂ ਨਹੀਂ? ਸੋ ਇੰਨੇ ਹੀ ਸਵਾਲ ਜੇ ਬਾਦਲਾਂ ਵਾਲੇ ਪਾਲੇ 'ਚ ਖੜੇ ਨੇ ਤਾਂ ਉਨੇ ਹੀ ਸਵਾਲ ਜਥੇਦਾਰਾਂ ਵਾਲੇ ਪਾਲੇ 'ਚ ਵੀ ਖੜੇ ਨੇ। ਤੇ ਸ਼੍ਰੋਮਣੀ ਕਮੇਟੀ ਇੱਕ ਅਜਿਹੀ ਕਮੇਟੀ ਹੈ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇੱਕ ਅਜਿਹੇ ਬੰਦੇ ਨੇ ਜਿਹੜੇ ਜਥੇਦਾਰਾਂ ਤੋਂ ਲੈ ਕੇ ਬਾਦਲਾਂ ਕੋਲ ਵੀ ਜਾ ਰਹੇ ਨੇ, ਬਾਦਲਾਂ ਤੋਂ ਲੈ ਕੇ ਜਥੇਦਾਰਾਂ ਕੋਲ ਵੀ ਜਾ ਰਹੇ ਨੇ। ਬਿਲਕੁਲ ਸਹੀ। ਤੇ ਇਹ ਸਾਰੀ ਸਥਿਤੀ ਪੰਥ ਨੂੰ, ਪੰਥਕ ਧਿਰਾਂ ਨੂੰ, ਧਾਰਮਿਕ ਨੁਮਾਇੰਦਿਆਂ ਨੂੰ, ਸਿੱਖ ਸੰਸਥਾਵਾਂ ਨੂੰ, ਸਿੱਖ ਸੰਗਤ ਨੂੰ ਭਰਮ ਭੁਲੇਖਿਆਂ 'ਚ ਕਿਉਂ ਪਾਇਆ ਜਾ ਰਿਹਾ? ਇਹ ਸਵਾਲ ਵੱਡਾ ਹੁੰਦਾ ਜਾ ਰਿਹਾ। ਜੀ ਜੀ। ਤੇ ਇੱਥੇ ਵੀ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਕਿ ਜਦੋਂ ਜਨਵਰੀ ਦੇ ਪਹਿਲੇ ਹਫ਼ਤੇ ਅਕਾਲੀ ਦਲ ਆਪਣੀ ਵਰਕਿੰਗ ਕਮੇਟੀ ਦੀ ਬੈਠਕ ਕਰੇਗਾ ਤਾਂ ਉਹਦੇ ਵਿੱਚੋਂ ਇਸ ਤਰੀਕਿਆਂ ਤੇ ਅੱਗੇ ਵਧੇਗਾ ਕਿ ਹੁਣ ਜੇਕਰ ਕੋਈ ਅਕਾਲ ਤਖ਼ਤ ਤੇ ਮਸਲਾ ਜਾਇਆ ਕਰੂ, ਸਿਰਫ ਧਾਰਮਿਕ ਜਾਇਆ ਕਰੂ, ਰਾਜਨੀਤਿਕ ਮਸਲਾ ਲੈ ਕੇ ਹੀ ਨਹੀਂ ਜਾਣਾ, ਰਾਜਨੀਤਿਕ ਤੌਰ ਤੇ ਜਾਣਾ ਹੀ ਨਹੀਂ। ਤੇ ਜੇ ਫਿਰ ਜਾਣਾ ਹੀ ਨਹੀਂ ਸੀ, ਜੇਕਰ ਰਾਜਨੀਤਿਕ ਫੈਸਲੇ ਉੱਥੋਂ ਮੀਰੀ ਪੀਰੀ ਤੇ ਸਿਧਾਂਤ ਦੇ ਹਵਾਲੇ ਨਾਲ ਮੰਨਣਾ ਹੀ ਨਹੀਂ ਸੀ, ਹੈ ਨਾ, ਫਿਰ ਤੁਸੀਂ ਵੀ ਮਨਪ੍ਰੀਤ ਬਾਦਲ ਵਾਲੀ ਲਾਈਨ 'ਚ ਤੇ ਮਨਿੰਦਰ ਸਿਰਸਾ ਵਾਲੀ ਲਾਈਨ 'ਚ ਖੜੇ ਹੁੰਦੇ, ਦਾੜੀਆਂ ਰੰਗ ਕੇ ਚਲੇ ਜਾਂਦੇ। ਫਿਰ ਤੁਹਾਨੂੰ ਵੀ ਅਕਾਲ ਤਖ਼ਤ ਸਾਹਿਬ ਕਹਿ ਦਿੰਦਾ ਕਿ ਭਾਈ ਤੁਸੀਂ ਵੀ ਸਿੱਖਾਂ ਦੀ ਲਾਈਨ 'ਚ ਵੀ ਨਹੀਂ ਆਉਂਦੇ। ਜੀ ਜੀ। ਤੋ ਕਹਾਉਣਾ ਵੀ ਸਿੱਖ ਹੈ ਔਰ ਕਹਿਣਾ ਵੀ ਇਹ ਕਿ ਅਸੀਂ ਗੁਰੂ ਨੂੰ ਸਮਰਪਿਤ ਹੈ, ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਪਰ ਮੰਨਣੀ ਹੈ ਨਹੀਂ। ਸੋ ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਤੇ ਇਹਨਾਂ ਸਵਾਲਾਂ ਦੇ ਹਵਾਲੇ ਨਾਲ ਪੰਥਕ ਮਸਲਾ ਗੰਭੀਰ ਹੁੰਦਾ ਜਾ ਰਿਹਾ ਤੇ ਅਕਾਲੀ ਦਲ ਦੀ ਮੁੜ ਸਰਜੀਤੀ ਦਾ ਮਾਮਲਾ ਠੰਡਾ ਹੁੰਦਾ ਜਾ ਰਿਹਾ। ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਇਸੇ ਮਸਲੇ ਦੇ ਬਾਰੇ ਕਿ ਜਿਹੜਾ ਮਾਮਲਾ ਸੀਗਾ ਅਕਾਲੀ ਦਲ ਦੇ ਜਿਹੜੇ ਆਗੂਆਂ ਦੇ ਬਾਰੇ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ ਇਹ ਨੈਤਿਕ ਹੱਕ ਗਵਾ ਚੁੱਕੇ ਨੇ।
ਉਧਰ ਤੁਰਨਾ ਤਾਂ ਉਧਰ ਨੂੰ ਸੀਗਾ, ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਵੱਲ, ਤੇ ਗੱਲਾਂ ਫੇਰ ਮੁੜ ਘੁੜ ਕੇ ਪੰਥਕ ਆਗੂਆਂ ਵੱਲ ਹੀ ਆ ਗਈਆਂ। ਸੋ ਫਰੇਮ ਦੇ ਵਿੱਚ, ਆਲੋਚਨਾ ਦੇ ਘੇਰੇ ਦੇ ਵਿੱਚ, ਚਰਚਾਵਾਂ ਦੇ ਵਿੱਚ ਇਹ ਜਥੇਦਾਰ ਸਾਹਿਬਾਨ ਆ ਗਏ ਨੇ। ਉਹ ਜਿਹੜੇ ਰਾਜਨੀਤਿਕ ਲੋਕ ਨੇ ਉਹ ਫੇਰ ਸੁਰਖਰੂ ਹੋ ਗਏ ਨੇ ਉਹਨਾਂ ਚੀਜ਼ਾਂ 'ਚ। ਜੀ, ਅਗਲੀ ਗੱਲ ਕਰੀਏ, ਭਾਜਪਾ ਨੇ ਕੇਜਰੀਵਾਲ ਤੇ ਇੱਕ ਵੱਡਾ ਨਿਸ਼ਾਨਾ ਲਾਇਆ ਤੇ ਉਹਨੂੰ ਕਿਹਾ ਕਿ ਇਹ ਚੁਣਾਵੀ ਹਿੰਦੂ ਆ। ਦੇਖੋ, ਦਿੱਲੀ ਦੇ ਵਿੱਚ ਚੋਣਾਂ ਨੇ ਤੇ ਚੋਣਾਂ ਦੇ ਵਿੱਚ ਫਿਰ ਸਾਰੇ ਦਾਅਵੇ 'ਚ ਚੱਲਦੇ ਆ। ਅਰਵਿੰਦ ਕੇਜਰੀਵਾਲ ਆਪਣੀਆਂ ਗਰੰਟੀਆਂ ਵੰਡ ਰਹੇ ਨੇ ਤੇ ਜਿੱਦਾਂ ਹੀ ਉਹਨਾਂ ਨੇ ਕਿਹਾ ਕਿ ਅਸੀਂ ਪੁਜਾਰੀਆਂ ਨੂੰ ਔਰ ਗ੍ਰੰਥੀ ਸਿੰਘਾਂ ਨੂੰ 18,000 ਰੁਪਇਆ ਦੇਵਾਂਗੇ, ਤੇ ਮੈਨੂੰ ਨਹੀਂ ਪਤਾ ਕਿ ਗ੍ਰੰਥੀ ਸਿੰਘ ਵਾਲੇ ਮਾਮਲੇ ਤੇ ਭਾਜਪਾ ਨੂੰ ਕੋਈ ਜ਼ਿਆਦਾ ਫਿਕਰ ਪਿਆ ਹੋਵੇ। ਹਾਂ, ਪੁਜਾਰੀਆਂ ਦੇ ਮਸਲੇ ਤੇ ਉਹਨਾਂ ਨੂੰ ਫਿਕਰ ਪਿਆ ਹੋਊਗਾ ਕਿ ਇਹ ਦੁਕਾਨ ਤਾਂ ਅਸੀਂ ਖੋਲੀ ਵੀ ਹੈ, ਕੇਜਰੀਵਾਲ ਕਿਉਂ ਦੁਕਾਨ ਦਾ ਸ਼ਟਰ ਚੱਕਣ ਨੂੰ ਫਿਰਦਾ, ਕਿ ਇਸ ਦੁਕਾਨ ਦੇ ਮਾਲਕ ਤਾਂ ਅਸੀਂ ਆ, ਹਿੰਦੂਵਾਦ ਦੀ ਰਾਜਨੀਤੀ ਤਾਂ ਅਸੀਂ ਕਰਨੀ ਆ, ਕੇਜਰੀਵਾਲ ਕਿਉਂ ਕਰ ਰਿਹਾ। ਇਸ ਲਈ ਉਹਨੂੰ ਡਰ। ਬੇਸ਼ੱਕ ਕਿਸੇ ਸਮੇਂ ਲੱਗਦਾ ਰਿਹਾ ਕਿ ਦਿੱਲੀ ਦੇ ਵਿੱਚ ਬੀਜੇਪੀ ਕੇਜਰੀਵਾਲ ਨੂੰ ਕਿਤੇ ਨਾ ਕਿਤੇ ਸਪੋਰਟ ਕਰਦੀ ਹੈ, ਜਦੋਂ ਤੱਕ ਉਹਦੇ ਨਿਸ਼ਾਨੇ ਤੇ ਕਾਂਗਰਸ ਰਹੀ। ਜਦੋਂ ਉਹਨਾਂ ਨੂੰ ਲੱਗਾ ਕਿ ਸਾਨੂੰ ਨਾ ਖਾ ਲਵੇ ਜਾਂ ਸਾਡੇ ਲਈ ਖਤਰਾ ਨਾ ਬਣ ਜਾਵੇ, ਸਾਡੇ ਲਈ ਹੁਣ ਮੁਸ਼ਕਲ ਖੜੀ ਨਾ ਕਰ ਦੇਵੇ, ਫਿਰ ਹੁਣ ਕੀ ਇਹ ਬਰਾਬਰ ਧਿਰ ਵਜੋਂ ਉੱਪਰ ਹੈ। ਅਰਵਿੰਦ ਕੇਜਰੀਵਾਲ ਨੇ ਆਪਣੀਆਂ ਗਰੰਟੀਆਂ 'ਚ ਇੱਕ ਗਰੰਟੀ ਦਿੱਤੀ ਕਿ ਲਓ ਜੀ, ਮੈਂ 18,000 ਰੁਪਈਆ ਮੰਦਿਰਾਂ ਦੇ ਪੁਜਾਰੀਆਂ ਨੂੰ ਤੇ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਦਿਆ ਕਰੂੰਗਾ ਹਰ ਮਹੀਨੇ। ਤੇ ਇਹਦੇ ਨਾਲ ਕੁਝ ਧਿਰਾਂ ਨੇ ਕਿਹਾ ਕਿ ਚਲੋ, ਇਹਨਾਂ 'ਚ ਇੱਕ ਵੱਡਾ ਵਰਗ ਉਹ ਹੈਗਾ ਜਿਨ੍ਹਾਂ ਨੂੰ ਠੀਕ ਠਾਕ ਸੇਵਾ ਫਲ ਨਹੀਂ ਮਿਲਦਾ, ਇਸ ਲਈ ਇਸ ਬੰਨੇ ਚਲੋ ਗੱਲ ਤਾਂ ਤੁਰੀ। ਤੇ ਜੇ ਅੱਜ ਇਹ ਪਾਰਟੀ ਤੋਰਦੀ ਹੈ, ਕੱਲ ਨੂੰ ਦੂਈ ਤੋਰੂ, ਤੀਹ ਤੋਰੂਗੀ। ਤੇ ਪਰ ਹੁਣ ਭਾਜਪਾ ਨਾ ਤਾਂ ਇਹ ਗੱਲ ਤੋਰ ਪਾ ਰਹੀ ਆ, ਨਾ ਇਹਦਾ ਵਿਰੋਧ ਕਰ ਪਾ ਰਹੀ ਹੈ, ਇਸ ਲਈ ਉਹਦੇ ਨਿਸ਼ਾਨੇ ਤੇ ਹੁਣ ਕੇਜਰੀਵਾਲ ਆ। ਉਹ ਕਹਿੰਦੇ ਜੀ, ਉਹ ਇੱਕ ਫਿਲਮ ਆਈ ਸੀ, ਕੋਈ ਪਤਾ ਨਹੀਂ, ਕਹਿੰਦੇ ਜੀ ਇਹ ਤਾਂ ਉਸ ਫਿਲਮ ਵਾਲਾ ਛੋਟਾ ਪੰਡਤ ਹੈ ਨਾ, ਤੇ ਇਸੇ ਤਰ੍ਹਾਂ ਉਹ ਰਾਮਪਾਲ ਯਾਦਵ ਸ਼ਾਇਦ ਉਹਦੇ ਵਿੱਚ ਕੋਈ ਰੋਲ ਨਿਭਾਉਂਦਾ ਹੈ ਨਾ। ਫਿਰ ਉਹ ਕਹਿੰਦੇ ਜੀ ਇਹ ਤਾਂ ਚੁਣਾਵੀ ਹਿੰਦੂ ਹੈ ਜੀ, ਇਹਨੇ ਤਾਂ ਜੀ ਮਤਲਬ ਰਾਮ ਮੰਦਿਰ ਦਾ ਵਿਰੋਧ ਕੀਤਾ ਕੇਜਰੀਵਾਲ ਨੇ। ਤਾਂ ਬੀਜੇਪੀ ਕਹਿੰਦੀ ਜੀ ਇਹ ਤਾਂ ਮੰਦਿਰ ਗੁਰਦੁਆਰਿਆਂ ਦੇ ਦਿੱਲੀ ਦੇ ਵਿੱਚ ਉਹਨਾਂ ਦੇ ਮੂਹਰੇ ਠੇਕੇ ਖੋਲਦਾ ਰਿਹਾ ਜੀ। ਇਹ ਲੜਾਈ ਹੁਣ ਟਵੀਟ ਤੇ ਸ਼ੁਰੂ ਹੋਈ ਹੈ ਜੀ। ਭਾਜਪਾ ਨੇ ਟਵੀਟ ਕੀਤਾ, ਐਕਸ ਤੇ ਇੱਕ ਪੋਸਟ ਪਾਈ ਜਿਸ 'ਚ ਉਹਨਾਂ ਨੇ ਲਿਖਿਆ ਕਿ ਜੀ 10 ਸਾਲਾਂ ਤੋਂ ਇਮਾਮਾਂ ਨੂੰ ਕੇਜਰੀਵਾਲ ਸੈਲਰੀ ਦੇ ਰਿਹਾ, ਜਦੋਂ ਕਿ ਇਮਾਮ ਵਿਚਾਰੇ ਪਿਛਲੇ 16 ਮਹੀਨੇ ਸੈਲਰੀ ਲਈ ਧਰਨਾ ਲਾ ਕੇ ਬੈਠੇ ਹੈ ਨਾ। ਤੇ ਕਹਿੰਦੇ ਜੀ ਇਹ ਖੁਦ ਤੇ ਇਹਦੀ ਨਾਨੀ ਸ਼੍ਰੀ ਰਾਮ ਮੰਦਿਰ ਤੇ ਖੁਸ਼ ਨਹੀਂ ਸੀਗੀ, ਮੰਦਿਰ ਤੇ ਦਿੱਲੀ ਦੇ ਮੰਦਿਰ ਤੇ ਗੁਰਦੁਆਰਿਆਂ ਦੇ ਬਾਰੇ ਉਹਨੇ ਸ਼ਰਾਬ ਦੇ ਠੇਕੇ ਖੋਲਿਆ, ਜਿਸ ਦੀ ਰਾਜਨੀਤੀ ਪੂਰੀ ਹਿੰਦੂ ਵਿਰੋਧੀ ਰਹੀ ਹੋਵੇ। ਹੁਣ ਚੋਣਾਂ ਆਉਂਦੇ ਪੁਜਾਰੀਆਂ ਤੇ ਗ੍ਰੰਥੀਆਂ ਦੀ ਉਹਨੂੰ ਕਿਉਂ ਯਾਦ ਆ ਗਈ, ਇਹ ਤਾਂ ਚੁਣਾਵੀ ਹਿੰਦੂ ਹੈ। ਤੇ ਫਿਰ ਕੇਜਰੀਵਾਲ ਨੇ ਪਲਟਵਾਰ ਕੀਤਾ ਜੀ। ਕੇਜਰੀਵਾਲ ਕਹਿੰਦਾ ਵੀ ਉਹਨੇ ਵੀ ਟਵੀਟ ਤੇ ਫਿਰ ਆ ਗਈ ਆਮ ਆਦਮੀ ਪਾਰਟੀ ਵੀ। ਉਹ ਕਹਿੰਦੀ ਕਿ ਭਾਜਪਾ ਨੂੰ ਸਾਡਾ ਖੁੱਲਾ ਚੈਲੰਜ ਹੈ ਕਿ ਜੇਕਰ ਬੀਜੇਪੀ 'ਚ ਹਿੰਮਤ ਹੈ ਤਾਂ ਉਹ ਆਪਣੇ ਉਹਨਾਂ 20 ਸੂਬਿਆਂ 'ਚ ਜਿੱਥੇ ਉਹਦੀ ਜਾਂ ਉਹਦੇ ਭਾਈਵਾਲਾਂ ਦੀ ਸਰਕਾਰ ਹੈ, ਉੱਥੇ ਉਹ ਗ੍ਰੰਥੀਆਂ ਤੇ ਪੁਜਾਰੀਆਂ ਨੂੰ 18,000 ਰੁਪਏ ਮਹੀਨਾ ਦੇ ਕੇ ਦਿਖਾ ਦੇ ਕਿ ਅਸੀਂ ਤਾਂ ਇਹ ਕਰਾਂਗੇ। ਸੋ ਇਸ ਲਈ ਹੁਣ ਇਹਦੇ ਤੇ ਰਾਜਨੀਤੀ ਖਾਸੀ ਗਰਮਾ ਗਈ ਹੈ। ਕੱਲ ਸ਼ਾਮ ਨੂੰ ਕੇਜਰੀਵਾਲ ਜੀ ਆਪਣੀ ਧਰਮ ਪੰਤਰੀ ਦੇ ਨਾਲ ਇੱਕ ਮੰਦਿਰ ਗਏ ਤੇ ਉੱਥੇ ਇੱਕ ਪੁਜਾਰੀ ਦੀ ਰਜਿਸਟ੍ਰੇਸ਼ਨ ਕਰਤੀ ਕਿ ਲੈ ਵੀ ਕਾਗਜ਼ ਭਰਵਾਈ ਸ਼ੁਰੂ ਹੈ, ਸਾਰੇ ਪੁਜਾਰੀ ਆਪਣੀ ਰਜਿਸਟ੍ਰੇਸ਼ਨ ਕਰੋ। ਜਿਹੜੀ ਮੁੱਖ ਮੰਤਰੀ ਆਦ ਸੀ ਉਹ ਇੱਕ ਗੁਰੂ ਘਰ ਗਈ ਤੇ ਇੱਕ ਗ੍ਰੰਥੀ ਸਿੰਘ ਦਾ ਕਾਗਜ਼ ਭਰਾ ਕੇ ਉਹਨੇ ਕਿਹਾ ਲਓ ਜੀ ਅਸੀਂ ਤਾਂ ਇਹ ਰਜਿਸਟ੍ਰੇਸ਼ਨ ਸ਼ੁਰੂ ਕਰਤੀ। ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਦਿੱਲੀ ਸ਼ੁਰੂ ਹੋ ਗਈ ਹੈ ਤੇ ਇਸ ਦੇ ਉੱਤੇ ਹੁਣ ਰਾਜਨੀਤੀ ਹੋਰ ਗਰਮਾਏਗੀ, ਹੋਰ ਪੱਕੇਗੀ। ਸੋ ਇਹ ਹੁਣ ਜਿਹੜੀਆਂ ਧਰਮ ਦੀਆਂ ਰਾਜਨੀਤੀਆਂ ਕਰਨ ਦੀ ਆਦਤ ਹੈ ਉਹਦੇ ਵਿੱਚ ਇਹ ਲੜਾਈ ਵੱਡੀ ਹੁੰਦੀ ਜਾ ਰਹੀ ਹੈ। ਵੈਸੇ ਆਮ ਆਦਮੀ ਪਾਰਟੀ ਜਨਮੀ ਤਾਂ ਲੋਕਪਾਲ ਲਿਆਉਣ ਲਈ ਸੀ, ਤੇ ਪਰ ਹੁਣ ਪਹੁੰਚ ਗਈ ਹੈ ਮੰਦਿਰਾਂ ਗੁਰੂ ਘਰਾਂ ਦੇ ਪੁਜਾਰੀਆਂ ਦੇ ਹਵਾਲੇ ਤੇ ਗ੍ਰੰਥੀ ਸਿੰਘਾਂ ਦੇ ਹਵਾਲੇ ਨਾਲ ਵੋਟਾਂ ਹਥਿਆਉਣ ਲਈ। ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਪੋਲਿਟਿਕਸ ਨੂੰ ਇੱਕ ਨਵੀਂ ਨੁਹਾਰ ਦੇਵਾਂਗੇ, ਦਿਸ਼ਾ ਦੇਵਾਂਗੇ, ਉਹ ਬੰਦੇ ਉਸੇ ਮੈਦਾਨ ਦੇ ਵਿੱਚ ਜਾ ਕੇ ਪੋਲਿਟਿਕਸ ਕਰ ਰਹੇ ਨੇ ਜਿਹੜੇ ਮੈਦਾਨ ਦੇ ਵਿੱਚ ਬੀਜੇਪੀ ਕਰਦੀ ਹੈ। ਮਤਲਬ ਤੁਸੀਂ ਹੁਣ ਦੌੜ ਤੁਹਾਡੇ 'ਚ ਇਹ ਨਹੀਂ, ਪਾਲਿਸੀਆਂ ਦੀ ਨਹੀਂ ਦੌੜ ਤੁਹਾਡੇ 'ਚ ਇਹ ਹੈ ਕਿ ਬਿਹਤਰ ਹਿੰਦੂ ਤੇ ਸਭ ਤੋਂ ਸ੍ਰੇਸ਼ਟ ਹਿੰਦੂ ਕੌਣ ਹੈ। ਮਤਲਬ ਉਹ ਤਾਂ ਹਿੰਦੂਤਵ ਦੀ ਰਾਜਨੀਤੀ ਕਰਦੇ ਹੀ ਹੈ। ਇਹ ਕਹਿੰਦੇ ਕਿ ਨਹੀਂ ਜੀ ਉਹ ਚੁਣਾਵੀ ਹਿੰਦੂ ਆ। ਮਤਲਬ ਕੱਲ ਨੂੰ ਜੇ ਕਹਿਣਾ ਹੋਵੇ ਕਿ ਨਹੀਂ ਜੀ ਉਹ ਚੁਣਾਵੀ ਹਿੰਦੂ ਨਹੀਂ, ਉਹ ਕੋਈ ਹੋਰ ਹਿੰਦੂ ਹੈ, ਮਤਲਬ ਇੱਕ ਧਾਰਨਾ ਤਾਂ ਲੈ ਕੇ ਚੱਲਦੇ ਨਾ ਕਿ ਹੈ ਤਾਂ ਹਿੰਦੂ ਨਾ, ਬਹੁਤ ਸੰਮਤੀ ਨੂੰ ਇਹ ਜਚਾਉਣ ਦੇ ਲਈ ਕਿ ਹੈ ਹਿੰਦੂ ਹੈ, ਪਰ ਆਹ ਹਿੰਦੂ ਫਲਾਂ ਹਿੰਦੂ ਆਹ ਕੈਟਾਗਰੀ ਵਾਲਾ ਹਿੰਦੂ ਹੈ। ਮਤਲਬ ਕੈਸੀ ਚਲਾਕੀ ਹੈ ਸ਼ਰਮਾ ਜੀ ਸਿਆਸਤ ਦੀ। ਜਾਂਦੇ ਜਾਂਦੇ ਗੱਲ ਕਰੀਏ ਗਰੀਬ ਮੁੱਖ ਮੰਤਰੀਆਂ ਦੀ। ਵੈਸੇ ਜੇ ਕੋਈ ਮੁੱਖ ਮੰਤਰੀ ਬਣ ਜਾਵੇ ਤੇ ਰਹਿ ਗਰੀਬ ਜਾਵੇ, ਇਹ ਹੋਣਾ ਬਹੁਤ ਔਖਾ, ਖਾਸ ਕਰਕੇ ਆਪਣੇ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਟਾਵੇਂ ਬੰਦੇ ਹੁੰਦੇ ਨੇ। ਲਾਲ ਬਹਾਦਰ ਸ਼ਾਸਤਰੀ ਵਰਗੇ, ਅਬਦੁਲ ਕਲਾਮ ਵਰਗੇ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਵਰਗੇ, ਜਿਹੜੇ ਸਾਦਾ ਜੀਵਨ ਤੇ ਸਾਦਾ ਰਹਿਣ ਸਹਿਣ ਕਰਕੇ ਚਲੇ ਗਏ ਇਸ ਦੁਨੀਆ ਤੋਂ। ਪਰ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਹੈ ਗਰੀਬ ਮੁੱਖ ਮੰਤਰੀਆਂ ਦੀ ਸੂਚੀ ਦੇ ਵਿੱਚ।
ਬਿਲਕੁਲ ਜੀ, ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਹੜੀ ਰਿਪੋਰਟ ਦੇ ਵਿੱਚ ਭਾਰਤ ਦੇ ਮਤਲਬ 31 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਿਹੜੇ ਮੁੱਖ ਮੰਤਰੀ ਨੇ, ਜੀ ਉਹਨਾਂ ਦੀ ਆਮਦਨ ਕਿੰਨੀ ਹੈ ਜਾਂ ਉਹਨਾਂ ਦੀ ਜ਼ਮੀਨ ਜਾਇਦਾਦ ਕਿੰਨੀ ਹੈ, ਉਹਨਾਂ ਤੇ ਕੇਸ ਕਿੰਨੇ ਚੱਲਦੇ ਨੇ, ਹਨਾ, ਉਸ ਹਵਾਲੇ ਤੇ ਜਦੋਂ ਨਜ਼ਰਸਾਨੀ ਕਰਦੇ ਆ ਤਾਂ ਸਭ ਤੋਂ ਅਮੀਰ ਮੁੱਖ ਮੰਤਰੀਆਂ 'ਚ ਚੰਦਰਬਾਬੂ ਨਾਇਡੂ ਆਉਂਦੇ ਨੇ ਜੀ ਜੀ ਤੇ ਸਭ ਤੋਂ ਗਰੀਬ ਮੁੱਖ ਮੰਤਰੀਆਂ 'ਚ ਮਮਤਾ ਬੈਨਰਜੀ ਆਉਂਦੀ ਹੈ। ਚੰਦਰਬਾਬੂ ਨਾਇਡੂ ਦੀ ਜਾਇਦਾਦ 931 ਕਰੋੜ ਦੀ ਹੈ ਜੀ ਤੇ ਜਿਹੜੀ ਕੁੱਲ ਜਾਇਦਾਦ ਹੈ ਮੁੱਖ ਮੰਤਰੀਆਂ ਦੀ ਉਹ 1630 ਕਰੋੜ ਹੈ ਤੇ 1630 ਕਰੋੜ 'ਚ ਲਗਭਗ 1000 ਕਰੋੜ ਤਾਂ ਇਕੱਲੇ ਚੰਦਰਬਾਬੂ ਨਾਇਡੂ ਦੀ ਹੈ, ਇਹਦਾ ਮਤਲਬ ਬਾਕੀ ਸਾਰਿਆਂ ਦੇ 630 ਕਰੋੜ ਹੈ। ਤੇ ਉਹਦੇ ਵਿੱਚੋਂ ਮਮਤਾ ਬੈਨਰਜੀ ਦੀ ਜਾਇਦਾਦ 15 ਕੁ ਲੱਖ ਦੇ ਕਰੀਬ ਹੈ, ਮਤਲਬ ਸਭ ਤੋਂ ਗਰੀਬ ਜੇਕਰ ਕੋਈ ਮੁੱਖ ਮੰਤਰੀ ਹੈ ਤਾਂ 15 ਲੱਖ ਹੈ। ਤੇ ਇਹਨਾਂ ਗਰੀਬ ਮੁੱਖ ਮੰਤਰੀਆਂ ਦੇ ਵਿੱਚ ਭਗਵੰਤ ਮਾਨ ਦਾ ਨਾਮ ਵੀ ਸ਼ਾਮਲ ਹੈ। ਠੀਕ ਹੈ। ਹਾਂ, ਇਹ ਵੀ ਹੈਗਾ ਕਿ ਜਿਵੇਂ ਪੇਮਾ ਖਾਂਡੂ ਹੈ 180 ਕਰੋੜ ਦਾ ਕਰਜ਼ਦਾਰ ਹੈ ਉਹ ਮੁੱਖ ਮੰਤਰੀ, ਹੈ ਨਾ, ਤੇ ਜਦੋਂ ਕਿ ਕੇਸਾਂ ਦੇ ਮਾਮਲਿਆਂ ਦੇ ਵਿੱਚ ਵੀ ਕਈਆਂ ਦੇ ਨਾਮ ਬੋਲਦੇ ਨੇ। ਸਭ ਤੋਂ ਜ਼ਿਆਦਾ ਜਿਵੇਂ 99 ਮਾਮਲੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵਤ ਰੈਡੀ ਦੇ ਖਿਲਾਫ ਚੱਲ ਰਹੇ ਨੇ, ਹੈ ਨਾ, 72 ਇਹਦੇ ਵਿੱਚੋਂ 72 ਤਾਂ ਗੰਭੀਰ ਅਪਰਾਧਿਕ ਮਾਮਲੇ ਨੇ। ਰਿਪੋਰਟ ਦੇ ਮੁਤਾਬਕ 13 ਮੁੱਖ ਮੰਤਰੀਆਂ ਨੇ ਆਪਣੇ ਖਿਲਾਫ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ, ਮਤਲਬ 42% ਮੁੱਖ ਮੰਤਰੀਆਂ ਨੇ। ਠੀਕ ਹੈ। ਜਦੋਂ ਕਿ 10 ਨੇ ਗੰਭੀਰ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ, ਮਤਲਬ 32% ਮੁੱਖ ਮੰਤਰੀਆਂ ਨੇ, ਨਾ, ਕਿ ਰਿਸ਼ਵਤ ਦਾ ਮਾਮਲਾ, ਕਤਲ ਦੀ ਕੋਸ਼ਿਸ਼, ਅਗਵਾਕਾਰੀ, ਰਿਸ਼ਵਤ ਲੈਣਾ ਦੇਣਾ, ਇਹ ਸਾਰੇ ਮਾਮਲੇ। ਸੋ ਜਦੋਂ ਮੈਂ ਅਮੀਰ ਮੁੱਖ ਮੰਤਰੀਆਂ ਦੀ ਸੂਚੀ ਦੇਖਦਾ ਤਾਂ ਉਹ 'ਚ ਚੰਦਰਬਾਬੂ ਨਾਇਡੂ ਨੇ, ਜਿਨ੍ਹਾਂ ਦੀ 931 ਕਰੋੜ ਦੀ ਸਭ ਤੋਂ ਅਮੀਰ ਮੁੱਖ ਮੰਤਰੀਆਂ 'ਚ ਆਏ ਨੇ। ਦੂਏ ਨੰਬਰ ਤੇ ਪੇਮਾ ਖਾਂਡੂ ਅਰੁਣਾਚਲ ਪ੍ਰਦੇਸ਼ ਨੇ 332 ਕਰੋੜ ਹੈ। ਉਸ ਤੋਂ ਬਾਅਦ ਫਿਰ ਸਿੱਧਰਮਈਆ ਕਰਨਾਟਕ ਵਾਲੇ 51 ਕਰੋੜ ਨੇ। ਫਿਰ ਨੈਫਿਊ ਰਿਊ ਹੈ ਇਹ ਨਾਗਾਲੈਂਡ ਵਾਲੇ 46 ਕਰੋੜ ਨੇ। ਮੋਹਨ ਜਾਦਵ 42 ਕਰੋੜ ਨੇ। ਰੰਗਾਸਾਮੀ 38 ਕਰੋੜ ਨੇ ਪੰਡੂਚੇਰੀ ਵਾਲੇ। ਰੇਵਤ ਰੈਡੀ 30 ਕਰੋੜ ਹੈ ਤੇਲੰਗਾਨਾ ਵਾਲੇ। ਹਿੰਮਤ ਸਰੇਨ ਝਾਰਖੰਡ ਵਾਲਾ 25 ਕਰੋੜ ਦਾ ਕਾਗਜ਼ਾਂ 'ਚ ਜਾਇਦਾਦ ਦਾ ਮਾਲਕ ਹੈ। ਇਸੇ ਤਰ੍ਹਾਂ ਹਿੰਮਤ ਸ਼ਰਮਾ ਅਸਮ ਵਾਲਾ 17 ਕਰੋੜ ਹੈ ਤੇ ਕੋਨਾਡ ਸੰਗਮਾ ਮੇਘਾਲਿਆ ਇਹ ਵੀ 14 ਕਰੋੜ ਹੈ। ਇਹ 10 ਉਹ ਨੇ ਜਿਹੜੇ ਸਭ ਤੋਂ ਜ਼ਿਆਦਾ ਜਾਇਦਾਦ ਦੇ ਮਾਲਕ ਨੇ। ਠੀਕ ਹੈ। ਤੇ ਹੁਣ ਇਹ ਤੋਂ ਜਦੋਂ ਦੂਸਰੇ ਪਾਸੇ ਨੂੰ ਜਾਂਦੇ ਆ ਕਿ ਸਭ ਤੋਂ ਘੱਟ ਕਿਹਦੇ ਕੋਲ ਆ, ਉਹ ਜਿਹੜੇ ਟੌਪ 10 ਨੇ ਉਹ 'ਚ ਸਭ ਤੋਂ ਉੱਪਰ ਨਾਮ ਮਮਤਾ ਬੈਨਰਜੀ ਦਾ ਪੱਛਮੀ ਬੰਗਾਲ ਦਾ, ਉਹਦੇ ਕੋਲ ਸਿਰਫ 15 ਲੱਖ ਹੈ ਕਾਗਜ਼ੀ। ਠੀਕ ਹੈ। ਤੇ ਦੂਏ ਨੰਬਰ ਤੇ ਉਮਰ ਅਬਦੁੱਲਾ ਜੀ ਜੰਮੂ ਕਸ਼ਮੀਰ ਦਾ 55 ਲੱਖ ਹੈ ਉਹਦੇ ਕੋਲ, ਹੈ ਨਾ। ਫਿਰ ਪਿਰਨਾਈ ਵਿਜਮਨ ਹੈ ਕੇਰਲ ਵਾਲੇ 1 ਕਰੋੜ 18 ਲੱਖ ਰੁਪਈਏ ਦੀ ਹੈ। ਫਿਰ ਆਤਸ਼ੀ ਹੈ ਦਿੱਲੀ ਵਾਲੀ 1 ਕਰੋੜ 41 ਲੱਖ ਹੈ। ਫਿਰ ਭਜਨ ਲਾਲ ਸ਼ਰਮਾ ਹੈ 1 ਕਰੋੜ 46 ਲੱਖ ਹੈ। ਐਨ ਬਰੇਨ ਸਿੰਘ ਹੈ 1 ਕਰੋੜ 47 ਲੱਖ ਹੈ। ਯੋਗੀ ਆਦਿੱਤਿਆਨਾਥ 1 ਕਰੋੜ 54 ਲੱਖ ਹੈ। ਨਤੀਸ਼ ਕੁਮਾਰ 1 ਕਰੋੜ 64 ਲੱਖ ਹੈ। ਭਗਵੰਤ ਮਾਨ ਤੇ ਮੋਹਨ ਚਰਨ ਮਾਝੀ ਪੰਜਾਬ ਤੇ ਉੜੀਸਾ ਵਾਲੇ, ਇਹਨਾਂ ਦੋਵਾਂ ਕੋਲ 1 ਕਰੋੜ 97 ਲੱਖ ਹੈ, ਲਗਭਗ 2 ਕਰੋੜ। 2 ਕਰੋੜ ਦੇ ਕਾਗਜ਼ੀ ਜਾਇਦਾਦ ਦੇ ਮਾਲਕ ਹੋਣ ਦੇ ਨਾਤੇ ਵੀ ਇਹ ਗਰੀਬਾਂ 'ਚ ਸ਼ਾਮਲ ਨੇ। ਪਰ ਤੁਸੀਂ ਇੱਕ ਹੋਰ ਪਹਿਲੂ ਇੱਥੋਂ ਸਮਝਿਓ ਕਿ ਜਿਹੜੀ ਰਿਪੋਰਟ ਹੈ 2023-24 ਦੀ, ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਜਿਹੜੀ ਨੈਸ਼ਨਲ ਇਨਕਮ ਹੈ ਉਹ ਕਰੀਬ 1,85,854 ਰੁਪਏ। ਠੀਕ ਹੈ। ਤੇ ਇਹਦੇ ਵਿੱਚ ਵੀ ਕਿੰਨਾ ਪਾੜਾ ਹੋਊਗਾ ਕਿ ਕਿੰਨਿਆਂ ਕੋਲ ਕਿੰਨੀ ਜ਼ਿਆਦਾ ਹੈ ਤੇ ਕਿੰਨਿਆਂ ਕੋਲ ਕੁਝ ਵੀ ਨਹੀਂ ਗੀ, ਤਾਂ ਵੀ ਇਹ ਔਸਤ 1,85,000 ਬਣਦੀ ਹੈ, 2 ਲੱਖ ਤੋਂ ਵੀ ਘੱਟ ਹੈ। ਦੂਸਰੇ ਪਾਸੇ ਮੁੱਖ ਮੰਤਰੀਆਂ ਦੀ ਔਸਤ ਹੈ ਜਿਹੜੀ ਉਹ 13,64,310 ਰੁਪਏ ਬਣਦੀ ਹੈ। ਮਤਲਬ ਇਹ ਜਿਹੜੀ ਔਸਤ ਐਵਰੇਜ ਆ ਉਹਦੇ ਵਿੱਚ ਵੀ 7.5 ਗੁਣਾ ਦਾ, ਲਗਭਗ 7.3 ਗੁਣਾ ਦਾ ਫਰਕ ਹੈ। ਤੇ ਇਹ ਸਾਰੀ ਜਾਇਦਾਦ ਅਮੀਰ ਵਾਲਿਆਂ ਦੀ ਵੀ ਗਰੀਬ ਵਾਲਿਆਂ ਦੀ ਵੀ, ਇਹ ਉਹ ਦਸਤਾਵੇਜ਼ੀ ਹੈ ਜਿਹੜੇ ਚੋਣਾਂ ਭਰਨ ਲੱਗੇ, ਕਾਗਜ਼ ਭਰਨ ਲੱਗੇ ਜਮ੍ਹਾਂ ਕਰਾਉਂਦੇ ਨੇ। ਇਹ ਉਹ ਕਾਗਜ਼ੀ ਹੈ, ਇਹਦੀ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਕਿ ਇੰਨੀ ਉਹ ਹੈ। ਸਹੀ ਬਿਲਕੁਲ ਸਹੀ ਹੈ। ਬਿਲਕੁਲ। ਨਾਲੇ ਜਿਹੜੀ ਬੇਨਾਮੀ ਹੈ ਜਾਂ ਹੋਰ ਵਸੀਲਿਆਂ ਤੇ ਉਹਦੇ ਬਾਰੇ ਤਾਂ ਕਹਿਣਾ ਹੀ ਹਲੇ ਬਹੁਤ ਮੁਸ਼ਕਲ ਹੈ। ਇਹ ਜ਼ਰੂਰੀ ਨਹੀਂਗਾ ਕਿ ਇਕੱਲੇ ਪੰਜਾਬ ਦੇ ਮੁੱਖ ਮੰਤਰੀ ਦੀ ਆਪਾਂ ਗੱਲ ਕਰ ਰਹੇ ਹਾਂ, ਆਪਾਂ ਸਾਰੇ ਰਾਜਨੇਤਾਵਾਂ ਦੀ ਗੱਲ ਕਰ ਰਹੇ ਹਾਂ। ਬਿਲਕੁਲ, ਸਭ ਦੀ ਸਭ। ਉਹ ਦੌਰ ਗਿਆ ਸ਼ਰਮਾ ਜੀ ਜਦੋਂ ਸਿਆਸਤ ਸਮਝਿਆ ਜਾਂਦਾ ਸੀਗਾ ਕਿ ਇੱਕ ਆਦਰਸ਼ਾਂ ਵਾਲਾ ਕੰਮ ਹੈ, ਲੋਕਾਂ ਦੇ ਰਾਹ ਦਸੇਰੇ ਬਣਨ ਵਾਲਾ ਕੰਮ ਹੈ। ਪਰ ਹੁਣ ਸਿਆਸਤ ਪੈਸਾ ਕਮਾਊ, ਇਨਵੈਸਟਮੈਂਟ, ਗੁੰਡਾਗਰਦੀ, ਬਾਹੂਬਲ, ਇਹ ਸਾਰੀਆਂ ਚੀਜ਼ਾਂ 'ਚ ਆ ਚੁੱਕੀਆਂ ਨੇ। ਅਨੈਤਿਕ ਜੋ ਵੀ ਸਮਾਜ ਦੇ ਵਿੱਚ ਹੁੰਦਾ ਉਹ ਸਿਆਸਤਦਾਨ ਨੂੰ ਮਾਫ ਜਾਂ ਕਿਹਾ ਜਾਂਦਾ ਕਿ ਇਹ ਤਾਂ ਇੰਨਾ ਕਰਦੇ ਹੀ ਹੈ। ਆਪਾਂ ਦੇਖਿਆ ਨਾ ਪੰਜਾਬ ਦੇ ਸਿਆਸਤਦਾਨ 7-7 8-8 ਗੱਡੀਆਂ ਤੇ ਪੂਰਾ ਸ਼ਾਨੋ ਸ਼ੌਕਤ ਵਾਲਾ ਜੀਵਨ ਪੱਧਰ, ਲਗਜ਼ਰੀ। ਹਾਰ ਜਿੱਤ ਨਾਲ ਇਹਨਾਂ ਨੂੰ ਕੋਈ ਮਸਲਾ ਹੀ ਨਹੀਂ, ਤਾਂ ਲੋਕਾਂ ਦੀ ਹੈ ਹਾਰ ਜਿੱਤ। ਤਾਂ ਇਹਦਾ ਕਦੇ ਕਾਗਜ਼ ਭਰਨ ਹੁੰਦੇ ਉਦੋਂ ਕਹਿੰਦੇ ਇੱਕ ਪੁਰਾਣੀ ਗੱਡੀ ਹੈ ਜੀ ਇੰਨੇ ਮਾਡਲ ਵਾਲੀ ਸਾਡੇ ਕੋਲ। ਹਾਂਜੀ ਬਿਲਕੁਲ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਮੁਲਾਕਾਤ ਹੋਵੇਗੀ ਸਾਲ 2025 ਦੇ ਵਿੱਚ। ਬਿਲਕੁਲ ਜੀ, ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਸ਼ਰਮਾ ਜੀ, ਬਹੁਤ ਧੰਨਵਾਦ।